पंजाब नूं बहुत कुछ देण आ रहे ने। उत्थे ये गल भी चल रही है कि जिहड़े बंदी ਸਿੰਘਾਂ ਦੀ रिहाई भी हो सकती है। और दूसरे बन्ने इहो ਜਿਹੇ हालात पैदा किए जा रहे कि नवे मुंडे फड़े जा रहे हैं और मुंडे वो फड़े जा रहे हैं जिहड़े किसान अंदोलन ਦੇ ਵਿੱਚ ਆਈਡੀਅਲ ਬਣ ਕੇ ਲੋਕਾਂ ਦੇ ਉੱਭਰੇ ਨੇ। ਨੌਜਵਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਨਹੀਂ ਕਰ। ਅਸੀਂ ਸਮਝਦੇ ਹਾਂ ਸਾਰੀਆਂ ਦੇ ਪਿੱਛੇ ਨੀਤੀਆਂ ਕੀ ਨੇ ਕਿ ਮਾਹੌਲ ਇਹੋ ਜਿਹਾ ਬਣਾ ਦਿਓ ਕਿ ਨੌਜਵਾਨ ਡਰਦਾ ਪੰਜਾਬ ਛੱਡ ਕੇ ਭੱਜ। ਇਹ ਸਹੇ ਦੀ ਗੱਲ ਨਹੀਂ, ਪੈਸੇ ਦੀ ਗੱਲ ਵੀ ਜੇ ਅੱਜ ਜਗਮੀਤ ਨੂੰ ਫੜਿਆ ਕੱਲ੍ਹ ਨੂੰ ਕਿਸੇ ਹੋਰ ਨੂੰ ਫੜਨਗੇ। ਜਗਮੀਤ ਸਿੰਘ ਦੇ ਯੋਗਦਾਨ ਨੂੰ ਦੇਖੀਏ ਤਾਂ ਕਿਸਾਨੀ ਅੰਦੋਲਨ ਦੇ ਦਰਮਿਆਨ ਜਿਹੜਾ ਸੀ ਇੱਕ ਸਟੀਲਮੈਨ ਵਾਲਾ ਰੋਲ ਅਦਾ ਕੀਤਾ ਉਹਨਾਂ ਨੇ। ਨੌਜਵਾਨ ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਨੇ ਤੇ ਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਜਗਮੀਤ ਸਿੰਘ ਦੇ ਹੱਕ ਦੇ ਵਿੱਚ ਨਿੱਤਰਨਗੀਆਂ ਜਾਂ ਫਿਰ ਆਪਣੇ ਜ਼ਮੀਨਾਂ ਦੇ ਨਾਲ ਜੁੜੇ ਹੋਏ ਅਸੀਂ ਵੀ। ਦੇਖੋ ਹੁਣ ਪਤਾ ਲੱਗ ਜਾਏਗਾ ਕਿਹਦੇ ਵਾਸਤੇ ਲੜਨਾ ਕਿਸਾਨਾਂ ਨੇ। ਫਿਰ ਕਿਸਾਨ ਜਥੇਬੰਦੀਆਂ ਨੇ ਲੜਨਾ ਕਿਹਦੇ ਵਾਸਤੇ ਹੈ? ਜੇ ਇਸ ਮੁੱਦੇ ਤੇ ਕਿਸਾਨ ਜਥੇਬੰਦੀਆਂ ਨੇ ਬੋਲਣਾ ਤਾਂ ਫਿਰ ਕਿਸ ਮੁੱਦੇ ਤੇ ਬੋਲਣਾ? ਇਹ ਸੈਂਟਰ ਗਵਰਨਮੈਂਟ ਦੀ ਸਦਾ ਹੀ ਇਹ ਕਿਤੇ ਨਾ ਕਿਤੇ ਚੱਲ ਰਹੀ ਹੈ। ਤਾਂ ਸਟੇਟ ਦੇ ਜਿਹੜੇ ਦੱਲੇ ਕਿਸਮ ਦੇ ਲੋਕ ਨੇ, ਕਰਿੰਦੇ ਨੇ, ਉਹਨਾਂ ਦੀ ਵੀ ਕਿਤੇ ਨਾ ਕਿਤੇ ਸ਼ਹਿ ਹੁੰਦੀ ਆ। ਕਾਗਜ਼ ਰੱਖਣਾ ਗੁਨਾਹ ਆ, ਸਟੇਟ ਦੇ ਖਿਲਾਫ ਨੇ ਕਾਗਜ਼। ਜਦ ਫਰੀडम ਆਫ ਸਪੀਚ ਹੈਗੀ ਆ ਇੱਥੇ, ਅਸੀਂ ਆਪਣੀ ਡਿਮਾਂਡ ਰੱਖ ਸਕਦੇ ਹਾਂ, ਮੰਗ ਕਰ ਸਕਦੇ ਹਾਂ। ਸੰਵਿਧਾਨ ਦੇ ਵਿੱਚ ਲਿਖਿਆ, ਇਸ ਕੰਟਰੀ ਦੇ ਲਿਖਿਆ ਆ, ਜਾਂ ਤਾਂ ਸੰਵਿਧਾਨ 'ਚੋਂ ਹਟਾ ਦੇਣ ਤੇ ਜਾਂ ਸਾਨੂੰ ਬੋਲਣ ਦੇਣ। ਸੰਯੁਕਤ ਮੋਰਚੇ ਵੱਲੋਂ ਤਾਂ ਪੰਜਾਬ ਦੇ ਨੌਜਵਾਨਾਂ ਬਾਰੇ ਇੱਕ ਸ਼ਬਦ ਵੀ ਨਹੀਂ ਕਦੇ ਬੋਲਿਆ ਜਾਂਦਾ। ਸੰਯੁਕਤ ਮੋਰਚੇ ਦੇ ਲੀਡਰ ਤਾਂ ਲੀਡਰ ਬਣਨ ਨੂੰ ਇੰਨੇ ਕਾਲੇ ਹੋਏ ਪਏ ਨੇ, ਐਮਐਲਏ ਮੰਤਰੀ ਬਣਨ ਨੂੰ ਉਹਨਾਂ ਨੂੰ ਸੁਝੇ ਨਹੀਂ ਕੁਛ ਰਿਹਾ। ਕੋਈ ਚੀਫ ਮਿਨਿਸਟਰ ਦੀ ਫੀਲਿੰਗ ਲੈ ਰਿਹਾ, ਕੋਈ ਐਮਐਲਏ ਦੀ ਲੈ ਰਿਹਾ, ਕੋਈ ਮੰਤਰੀ ਦੀ ਲੈ ਰਿਹਾ। ਇਹ ਸਾਨੂੰ ਮਨੁੱਖੀ ਅਧਿਕਾਰ ਕਮਿਸ਼ਨਰ ਕਹਿ ਦੇਵੇ ਵੀ ਆਉਣਾ ਨਹੀਂ, ਫਿਰ ਅਸੀਂ ਨਾ ਆਉਂਦੇ। ਵਾਹ ਜੀ ਵਾਹ, ਕਿੱਦਾਂ ਦੀ ਗੱਲ ਤੁਸੀਂ ਕੀਤੀ ਹੈ। TV 84 ਇੰਡੀਆ ਦੇ ਨਾਲ ਜੁੜੇ ਹੋ। ਕੁਝ ਦਿਨ ਪਹਿਲਾਂ ਜਗਮੀਤ ਸਿੰਘ ਜੋ ਕਿ ਕਿਸਾਨੀ ਅੰਦੋਲਨ ਦਰਮਿਆਨ ਬਹੁਤ ਵੱਡੀ ਭੂਮਿਕਾ ਨਿਭਾਉਂਦਾ ਹੈ, ਗੰਦੇ ਪਾਣੀ ਦੀਆਂ ਵਿਛਾੜਾਂ ਦਾ ਸਾਹਮਣਾ ਡਟ ਕੇ ਕਰਦਾ ਹੈ, ਤਾਂ ਉਸ ਗੁਰਸਿੱਖ ਨੌਜਵਾਨ ਦੇ ਉੱਪਰ ਵੱਖ-ਵੱਖ ਧਾਰਾਵਾਂ ਦੇ ਤਹਿਤ ਪਰਚਾ ਦਰਜ ਕਰ ਲਿਆ ਜਾਂਦਾ। ਇੱਥੋਂ ਤੱਕ ਕਿ ਉਹਨਾਂ ਦੇ ਜਿਹੜੇ ਮਾਤਾ ਜੀ ਨੇ, ਮਾਤਾ ਜਸਵੀਰ ਕੌਰ, ਉਹਨਾਂ ਨੂੰ ਵੀ ਇਸ ਤਸ਼ੱਦਦ ਦਾ ਸਾਹਮਣਾ ਕਰਨਾ ਪੈ ਜਾਂਦਾ ਹੈ। ਤਾਂ ਇੱਕ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਰਾਜ ਅਧਿਕਾਰ ਆ ਜੋ ਪੰਜਾਬ ਦਾ ਕਮਿਸ਼ਨ ਬਣਿਆ ਹੋਇਆ ਮਨੁੱਖੀ ਅਧਿਕਾਰ ਨੂੰ ਲੈ ਕੇ, ਤੁਹਾਨੂੰ ਇੱਕ ਮੈਮੋਰੰਡਮ ਦਿੱਤਾ ਜਾ ਰਿਹਾ। ਸਾਡੇ ਨਾਲ ਬਾਪੂ ਹਰਦੀਪ ਸਿੰਘ ਡਿਬਡਿਬਾ ਨੇ, ਉਹਨਾਂ ਦੇ ਨਾਲ ਗੱਲਬਾਤ ਕਰ ਲੈਂਦੇ ਹਾਂ। ਬਾਪੂ ਜੀ, ਕਿਹੜੀ ਮੰਗ ਨੂੰ ਲੈ ਕੇ ਅੱਜ ਮੰਗ ਪੱਤਰ ਦਿੱਤਾ ਜਾ ਰਿਹਾ ਹੈ? ਦੇਖੋ ਜਿਹੜਾ 2 ਨੌਜਵਾਨ ਫੜੇ ਆ, ਉਹਨਾਂ ਦੀ ਮਾਤਾ ਨੂੰ ਫੜਿਆ ਹੈ, ਮੇਨ ਇਸ਼ੂ ਤਾਂ ਇਹੀ ਆ। ਪਰ ਹੋਰ ਵੀ ਤਾਂ ਪੰਜਾਬ ਦੇ ਵਿੱਚ ਇਸ ਤਰ੍ਹਾਂ ਦਾ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇੱਕ ਬੰਨੇ ਇਹ ਕਿਹਾ ਜਾ ਰਿਹਾ ਕਿ ਨਰਿੰਦਰ ਮੋਦੀ ਪੰਜਾਬ ਨੂੰ ਬਹੁਤ ਕੁਝ ਦੇਣ ਆ ਰਹੇ ਨੇ। ਉੱਥੇ ਇਹ ਗੱਲ ਵੀ ਚੱਲ ਰਹੀ ਹੈ ਕਿ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਵੀ ਹੋ ਸਕਦੀ ਹੈ। ਔਰ ਦੂਸਰੇ ਬੰਨੇ ਇਹੋ ਜਿਹੇ ਹਾਲਾਤ ਪੈਦਾ ਕੀਤੇ ਜਾ ਰਹੇ ਕਿ ਨਵੇਂ ਮੁੰਡੇ ਫੜੇ ਜਾ ਰਹੇ ਨੇ ਔਰ ਮੁੰਡੇ ਉਹ ਫੜੇ ਜਾ ਰਹੇ ਨੇ ਜਿਹੜੇ ਕਿਸਾਨ ਅੰਦੋਲਨ ਦੇ ਵਿੱਚ ਆਈਡੀਅਲ ਬਣ ਕੇ ਲੋਕਾਂ ਦੇ ਉੱਭਰੇ ਨੇ। ਉਹਨਾਂ ਤੇ ਇਹੋ ਜਿਹੇ ਪਰਚੇ ਪਾਏ ਜਾ ਰਹੇ ਨੇ ਕਿਉਂਕਿ ਜਿਹੜਾ ਸੁਪਰੀਮ ਕੋਰਟ ਦੇ ਵਿੱਚ ਰੂਲਿੰਗ ਆ ਜਿਹੜੀ ਵੀ ਤੁਸੀਂ ਆਪਣੀ ਗੱਲ ਕਹਿ ਸਕਦੇ ਹੋ, ਵਾਇਲੈਂਸ ਨਹੀਂ ਹੋਣਾ ਚਾਹੀਦਾ। ਜਿੰਨਾ ਚਿਰ ਵਾਇਲੈਂਸ ਨਹੀਂ ਹੈਗਾ ਉਹਨਾਂ ਚਿਰ ਤੁਸੀਂ ਸਿਰਫ ਉਹਨਾਂ ਨੂੰ ਇਹ ਕਹਿ ਕੇ ਫੜ ਲਓ ਕਿ ਇਹਨਾਂ ਕੋਲ ਖਾਲਿਸਤਾਨੀ ਸੰਬੰਧੀ ਸਮੱਗਰੀ ਫੜੀ ਗਈ ਆ ਜਾਂ ਇਹੋ ਜਿਹੀ ਫੜੀ, ਇਹ ਤਾਂ ਤੁਸੀਂ ਕਿਸੇ ਨਾਲ ਵੀ ਕਰ ਸਕਦੇ ਹੋ। ਇੱਕ ਪਾਸੇ ਤੇ ਭਾਰਤ ਸੰਵਿਧਾਨ ਦੀ ਗੱਲ ਕੀਤੀ ਜਾਂਦੀ ਹੈ ਨਾ ਵੀ ਤੁਸੀਂ ਸ਼ਾਂਤਮਈ ਤਰੀਕੇ ਦੇ ਨਾਲ ਆਪਣਾ ਜੋ ਤੁਹਾਡਾ ਅਧਿਕਾਰ ਆ ਤੁਸੀਂ ਮੰਗ ਸਕਦੇ ਹੋ, ਫਿਰ ਦੋਹਰੇ ਮਾਪਦੰਡ ਕਿਉਂ ਭਾਰਤ ਸਰਕਾਰ ਵੱਲੋਂ ਅਪਣਾਏ ਜਾਂਦੇ ਆ? ਕਿਉਂਕਿ ਦੇਸ਼ ਦੇ ਵਿੱਚ ਅਸੀਂ ਰੋਜ਼ ਵੇਖਦੇ ਹਾਂ ਲੋਕ ਆਪਣੇ ਡੈਮੋਨਸਟ੍ਰੇਸ਼ਨ ਜਿਹੜੇ ਹੁਣ ਹਿੰਦੂ ਰਾਸ਼ਟਰ ਲਈ ਵੱਡੇ ਪੈਮਾਨੇ 'ਤੇ ਹੁੰਦੇ ਨੇ ਡੈਮੋਨਸਟ੍ਰੇਸ਼ਨ, ਉਹਨਾਂ ਦਾ ਕੋਈ ਕੇਸ ਨਹੀਂ ਹੁੰਦਾ। ਘੱਟ ਗਿਣਤੀਆਂ ਨਾਲ ਇਹੋ ਜਿਹਾ ਵਿਹਾਰ ਕਿਉਂ ਆ? ਘੱਟ ਗਿਣਤੀਆਂ ਆਪਣੀ ਗੱਲ ਕਿਉਂ ਨਹੀਂ ਕਹਿ ਸਕਦੀਆਂ? ਖਾਸ ਕਰਕੇ ਪੰਜਾਬ ਦੇ ਵਿੱਚ ਇਹ ਮਾਹੌਲ ਵਿਗਾੜਨ ਦੀ ਕੋਸ਼ਿਸ਼ ਕਿਉਂ ਕੀਤੀ ਜਾ ਰਹੀ ਹੈ? ਕਿਉਂਕਿ ਜੇ ਅਸੀਂ ਇਹੋ ਜਿਹੇ ਰੈਡੀਕਲ ਹੁੰਦੇ ਤਾਂ ਸਾਡਾ ਫਿਰ ਜਿਹੜਾ ਅਸੀਂ ਇੰਨਾ ਲੰਮਾ ਪੀਸਫੁਲ ਅੰਦੋਲਨ ਕਿਵੇਂ ਚਲਾ ਲੈਂਦੇ? ਅਸੀਂ ਪੀਸਫੁਲ ਅੰਦੋਲਨ ਚਲਾ ਕੇ ਇੱਕ ਪ੍ਰਾਪਤੀ ਕਰਕੇ ਆਏ ਹਾਂ। ਜਦੋਂ ਸਾਨੂੰ ਪਤਾ ਵੀ ਪੀਸਫੁਲ ਅੰਦੋਲਨ ਕਰਿਆ ਵੱਡੀਆਂ ਪ੍ਰਾਪਤੀਆਂ ਹੋ ਸਕਦੀਆਂ ਤਾਂ ਫਿਰ ਅਸੀਂ ਆਪਣੇ ਹੱਥਾਂ 'ਚ ਕਾਨੂੰਨ ਲਵਾਂਗੇ ਕਿਉਂ? ਇਹ ਸਾਡੇ 'ਤੇ ਗੱਲਾਂ ਹੁਣ ਮੜੀਆਂ ਨਹੀਂ ਜਾ ਸਕਦੀਆਂ। ਕਿ ਸਰਕਾਰ ਸਾਡੇ 'ਤੇ ਇਹ ਗੱਲਾਂ ਮੜਨ ਦੀ ਕੋਸ਼ਿਸ਼ ਨਾ ਕਰੇ, ਨੌਜਵਾਨਾਂ ਨੂੰ ਡਰਾਉਣ ਦੀ ਕੋਸ਼ਿਸ਼ ਨਹੀਂ ਕਰੇ। ਅਸੀਂ ਸਮਝਦੇ ਹਾਂ ਸਾਰੀਆਂ ਦੇ ਪਿੱਛੇ ਨੀਤੀਆਂ ਕੀ ਨੇ ਕਿ ਮਾਹੌਲ ਇਹੋ ਜਿਹਾ ਬਣਾ ਦਿਓ ਕਿ ਨੌਜਵਾਨ ਡਰਦਾ ਪੰਜਾਬ ਛੱਡ ਕੇ ਭੱਜ। ਜਗਮੀਤ ਸਿੰਘ ਦੇ ਜਿਹੜੇ ਪਰਿਵਾਰ ਦੇ ਮੁਖੀ ਨੇ ਉਹਨਾਂ ਦੇ ਨਾਲ ਤੁਹਾਡਾ ਵਾਰਤਾਲਾਪ ਹੋਇਆ, ਕੋਈ ਗੱਲਬਾਤ ਸਾਂਝੀ ਹੋਈ? ਨਹੀਂ, ਮੇਰੇ ਉਹਨਾਂ ਦੇ ਪਰਿਵਾਰ ਨਾਲ ਕੋਈ ਗੱਲ ਨਹੀਂ ਹੋਈ। ਇੱਥੇ ਮਸਲਾ ਜਗਮੀਤ ਸਿੰਘ ਦਾ ਨਹੀਂ, ਪਰਟੀਕੂਲਰ ਨਹੀਂ ਹੈਗਾ। ਇਹ ਅਸੀਂ ਇਹ ਸਹੇ ਦੀ ਗੱਲ ਨਹੀਂ, ਪੈਸੇ ਦੀ ਗੱਲ ਆ
ਵੀ ਜੇ ਅੱਜ ਜਗਮੀਤ ਨੂੰ ਫੜਿਆ ਕੱਲ ਨੂੰ ਕਿਸੇ ਹੋਰ ਨੂੰ ਫੜਨਗੇ। ਕੱਲ ਨੂੰ ਹੋ ਸਕਦਾ ਜਿਹੜੇ ਤੁਸੀਂ ਪ੍ਰੈਸ ਰਿਪੋਰਟਰ ਹੋ, ਤੁਸੀਂ ਜਿਨ੍ਹਾਂ ਨੇ ਫਰੀडम ਆਫ ਸਪੀਚ ਦਾ ਪੈਰੋਕਾਰੀ ਕੀਤੀ ਹੈ, ਕੱਲ ਨੂੰ ਤੁਹਾਨੂੰ ਵੀ ਫੜਨ ਆ ਸਕਦੇ ਨੇ। ਕਿਸਾਨ ਜਥੇਬੰਦੀਆਂ ਦੇ ਵਿੱਚ ਜਿਨ੍ਹਾਂ ਨੇ ਵੱਧ ਚੜ੍ਹ ਕੇ ਕੰਮ ਕੀਤਾ ਉਹਨਾਂ ਨੂੰ ਫੜਨ ਆ ਸਕਦੇ ਨੇ। ਇਹ ਅਸੀਂ ਇੱਥੇ ਹੀ ਰੋਕਣਾ ਚਾਹੁੰਦੇ ਵੀ ਤੁਸੀਂ ਸਾਨੂੰ ਦੱਸੋ ਵੀ ਸਾਡਾ ਕਸੂਰ ਕੀ ਹੈ, ਵੀ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਦਾ ਵਿਹਾਰ ਕਰਦੇ ਕਿਉਂ। ਬਾਪੂ ਜੀ, ਆਪਾਂ ਜੇ ਜਗਮੀਤ ਸਿੰਘ ਦੇ ਯੋਗਦਾਨ ਨੂੰ ਦੇਖੀਏ ਤਾਂ ਕਿਸਾਨੀ ਅੰਦੋਲਨ ਦੇ ਦਰਮਿਆਨ ਜਿਹੜਾ ਸੀ ਇੱਕ ਸਟੀਲਮੈਨ ਵਾਲਾ ਰੋਲ ਅਦਾ ਕੀਤਾ ਉਹਨਾਂ ਨੇ। ਨੌਜਵਾਨ ਉਹਨਾਂ ਨੂੰ ਆਪਣਾ ਰੋਲ ਮਾਡਲ ਮੰਨਦੇ ਨੇ ਤੇ ਕੀ ਜਿਹੜੀਆਂ ਕਿਸਾਨ ਜਥੇਬੰਦੀਆਂ ਉਹ ਜਗਮੀਤ ਸਿੰਘ ਦੇ ਹੱਕ ਦੇ ਵਿੱਚ ਨਿੱਤਰਨਗੀਆਂ ਜਾਂ ਫਿਰ ਆਪਣੇ ਜ਼ਮੀਨਾਂ ਦੇ ਨਾਲ ਜੁੜੇ ਹੋਏ ਅਸੀਂ ਵੀ? ਦੇਖੋ ਹੁਣ ਪਤਾ ਲੱਗ ਜਾਏਗਾ, ਕਿਉਂਕਿ ਇਹ ਹੁਣ ਪਹਿਲਾ ਕੇਸ ਆ ਪੰਜਾਬ ਦੇ ਵਿੱਚ ਕਿਸਾਨ ਅੰਦੋਲਨ ਜਿੱਤਣ ਤੋਂ ਬਾਅਦ। ਇਹ ਪਹਿਲੀ ਕਾਰਵਾਈ ਆ ਜਿਹੜੀ ਸਰਕਾਰ ਵੱਲੋਂ ਪੁਲਿਸ ਵੱਲੋਂ ਪਾਈ ਗਈ। ਜੇ ਇਸ ਕਾਰਵਾਈ ਤੇ ਕਿਸਾਨ ਜਥੇਬੰਦੀਆਂ ਨਹੀਂ ਬੋਲਦੀਆਂ ਤੇ ਅਗਲੀਆਂ ਕਾਰਵਾਈਆਂ ਪੈਣਗੀਆਂ ਨਿਸ਼ਚਿਤ ਹੈ। ਫਿਰ ਮੈਂ ਚਾਹੂੰਗਾ ਕਿ ਕਿਸਾਨ ਜਥੇਬੰਦੀਆਂ ਬੋਲਣ, ਕਿਉਂਕਿ ਕਿਸਾਨਾਂ ਕਿਹਦੇ ਵਾਸਤੇ ਲੜਨਾ ਕਿਸਾਨਾਂ ਨੇ? ਫਿਰ ਕਿਸਾਨ ਜਥੇਬੰਦੀਆਂ ਨੇ ਲੜਨਾ ਕਿਹਦੇ ਵਾਸਤੇ ਆ? ਜੇ ਇਸ ਮੁੱਦੇ ਤੇ ਕਿਸਾਨ ਜਥੇਬੰਦੀਆਂ ਨੇ ਬੋਲਣਾ ਤਾਂ ਫਿਰ ਕਿਸ ਮੁੱਦੇ ਤੇ ਬੋਲਣਾ? ਕਿਉਂਕਿ ਇਹ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੈ ਸਿੱਧਾ। ਫਿਰ ਸਭ ਤੋਂ ਵੱਡੀ ਗੱਲ ਹੈ ਕਿ ਜੋ ਕੁਛ ਕਿਹਾ ਜਾ ਰਿਹਾ ਜਾਂ ਜੋ ਕੁਛ ਪ੍ਰਚਾਰਿਆ ਜਾ ਰਿਹਾ ਉਹ ਤਾਂ ਫਿਰ ਕਿਸੇ ਨਾਲ ਵੀ ਹੋ ਜਾਊਗਾ, ਠੀਕ ਹੈ ਨਾ। ਕਿਉਂਕਿ ਅਜੇ ਤਾਂ ਭੁੱਲਰ ਦੀ ਰਿਹਾਈ ਦੀ ਗੱਲ ਚੱਲ ਰਹੀ ਆ। ਕੇਜਰੀਵਾਲ ਤੋਂ ਮੰਗ ਕੀਤੀ ਜਾ ਰਹੀ ਹੈ ਕਿ ਤੇਰੇ ਕਰਕੇ ਭੁੱਲਰ ਦੀ ਰਿਹਾਈ ਨਹੀਂ ਹੋ ਰਹੀ। ਤੇ ਜੇ ਸਾਰੇ ਜਾਣੇ ਤੁਸੀਂ ਇਹਦਾ ਮਤਲਬ ਰਲੇ ਹੋਏ ਹੋ, ਸਾਡੇ ਮਾਮਲੇ ਸਿੱਖਾਂ ਦੇ ਮਾਮਲੇ 'ਚ ਕੇਜਰੀਵਾਲ ਵੀ ਉਹ ਕੁਛ ਕਰੀ ਜਾਵੇ, ਬੀਜੇਪੀ ਵੀ ਉਹ ਕੁਛ ਕਰੀ ਜਾਵੇ, ਔਰ ਜਿਹੜੀਆਂ ਘੱਟ ਗਿਣਤੀਆਂ ਉਹ ਤੁਹਾਡੇ ਮੂੰਹ ਵੱਲ ਵੇਖੀ ਜਾਣ। ਇੱਕ ਬੰਨੇ ਤੁਸੀਂ ਸਾਨੂੰ ਵੱਡੇ ਲਾਰੇ ਔਰ ਸਾਡੇ ਨਾਲ ਵੱਡੇ ਵਾਅਦੇ ਵੀ ਕਰੀ ਜਾਂਦੇ ਆ ਵੀ ਅਸੀਂ ਪੰਜਾਬ ਨੂੰ ਬਹੁਤ ਕੁਝ ਦੇਣਾ ਚਾਹੁੰਦੇ। ਜਿਨ੍ਹਾਂ ਨੂੰ ਤੁਸੀਂ ਦੇਣਾ ਚਾਹੁੰਦੇ ਹੋ ਉਹਨਾਂ ਦੇ ਮਨੁੱਖੀ ਅਧਿਕਾਰ ਹੀ ਖੋਹ ਲੈਣਾ ਚਾਹੁੰਦੇ ਹੋ, ਤੇ ਅਸੀਂ ਉਹ ਲੈ ਕੇ ਕੀ ਕਰਾਂਗੇ? ਤੁਹਾਡਾ ਸਮਾਨ ਤਾਂ ਸਾਨੂੰ ਤਾਂ ਹੀ ਚਾਹੀਦਾ ਨਾ ਜੇ ਅਸੀਂ ਇੱਥੇ ਰਹਿਣ ਜੋਗੇ ਹੋਈਏ, ਸਾਡਾ ਸਾਹ ਨਿਕਲਦਾ ਹੋਵੇ, ਅਸੀਂ ਆਪਣੀ ਗੱਲ ਕਹਿ ਸਕਦੇ ਹੋਈਏ। ਜੇ ਅਸੀਂ ਆਪਣੀ ਗੱਲ ਨਹੀਂ ਕਹਿ ਸਕਦੇ, ਅਸੀਂ ਫਿਰ ਤੁਹਾਡੀਆਂ ਦਿੱਤੀਆਂ ਹੋਈਆਂ ਚੀਜ਼ਾਂ ਦਾ ਕਰਾਂਗੇ ਕੀ? ਬਾਬਾ ਜੀ, ਕਿਵੇਂ ਦੇਖਦੇ ਹੋ? ਇੱਕ ਪਾਸੇ ਤਾਂ ਅਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਹਾਂ, ਜਿਹੜੇ ਆਪਣੇ ਮਨੁੱਖੀ ਅਧਿਕਾਰਾਂ ਵਾਸਤੇ ਜਿਨ੍ਹਾਂ ਨੇ ਕੁਰਬਾਨੀਆਂ ਕੀਤੀਆਂ, ਦੁਸ਼ਟਾਂ ਨੂੰ ਸੋਧਿਆ, ਤੇ ਪਰ ਦੂਜੇ ਪਾਸੇ ਜਿਹੜੇ ਮੌਜੂਦਾ ਸਮੇਂ ਦੇ ਵਿੱਚ ਨੌਜਵਾਨ ਜਿਨ੍ਹਾਂ ਦੀਆਂ ਇਸ ਤਰੀਕੇ ਦੇ ਨਾਲ ਗ੍ਰਿਫਤਾਰੀਆਂ ਕੀਤੀਆਂ ਜਾ ਰਹੀਆਂ, ਸਹਿਮ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ, ਕਿਵੇਂ ਦੇਖਦੇ ਹੋ ਜੀ? ਨਹੀਂ, ਇਹ ਸੈਂਟਰ ਗਵਰਨਮੈਂਟ ਦੀ ਸਦਾ ਹੀ ਇਹ ਕਿਤੇ ਨਾ ਕਿਤੇ ਚਾਲ ਰਹੀ ਹੈ। ਤਾਂ ਸਟੇਟ ਦੇ ਜਿਹੜੇ ਦੱਲੇ ਕਿਸਮ ਦੇ ਲੋਕ ਨੇ, ਕਰਿੰਦੇ ਨੇ, ਉਹਨਾਂ ਦੀ ਵੀ ਕਿਤੇ ਨਾ ਕਿਤੇ ਸ਼ਹਿ ਹੁੰਦੀ ਆ ਕਿ ਜਿਹੜੀ ਸਿੱਖ ਨੌਜਵਾਨੀ ਆ ਉਹਨਾਂ ਨੂੰ ਟਾਰਗੇਟ ਕਰਕੇ, ਉਹਨਾਂ ਨੂੰ ਕਦੀ ਬੱਬਰਾਂ ਦਾ ਨਾਂ ਦੇ ਕੇ, ਕਦੀ ਖਾਲਿਸਤਾਨ ਦਾ ਨਾਂ ਦੇ ਕੇ, ਜਿਹੜੀ ਹਿੰਦੂ ਬਹੁ ਗਿਣਤੀ ਆ ਉਹਨੂੰ ਡਰਾ ਕੇ ਵੋਟਾਂ ਹਾਸਲ ਕਰਨ ਦਾ ਇਹ ਬੜੇ ਚਿਰ ਤੋਂ ਚੱਲ ਰਿਹਾ ਹੈ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੇ ਬੰਬ ਬਲਾਸਟ ਤੇ ਗ੍ਰਿਫਤਾਰੀਆਂ ਇਹ ਇੱਕੋ ਕੜੀ ਦਾ ਹਿੱਸਾ ਨੇ। ਇਹ ਇੱਕੋ ਕੜੀ ਆ। ਇੱਕ ਬੰਦਾ ਥੋੜ੍ਹੇ ਦਿਨ ਪਹਿਲਾਂ DSP ਸਿੱਖੋਂ, ਜਿਹੜਾ ਪੰਜਾਬ ਪੁਲਿਸ 'ਚ DSP ਆ, ਉਹਨੇ ਇੱਕ ਸਟੇਟਮੈਂਟ ਦਿੱਤੀ ਆ ਕਿ ਜਿਹੜੇ ਪੱਤਰੇ ਉਹਦੇ ਖਿਲਾਰੇ ਗਏ ਆ ਉਹਨਾਂ ਵੱਲੋਂ ਖੁਦ ਖਿਲਾਰੇ ਗਏ ਆਪ, ਤੇ ਬੰਦੇ ਦਾ ਵੀ ਪਛਾਣ ਹੋ ਗਈ ਆ, ਪਰ ਅਜੇ ਤੱਕ ਉਹਦਾ ਕੁਝ ਕਰ ਨਹੀਂ ਰਹੇ। ਇਹ ਔਨ ਰਿਕਾਰਡ ਉਹਨਾਂ ਨੇ ਚੈਨਲ ਦੇ ਉੱਤੇ ਇਹ ਗੱਲ ਕਹੀ ਆ ਕਿ ਇਹ ਇੱਕ ਬੰਦਾ ਆਇਆ ਤੇ ਉਹ ਆ ਕੇ ਮਰ ਗਿਆ, ਉਹਨੇ ਕਿਸੇ ਨੂੰ ਮਾਰਿਆ ਨਹੀਂ, ਕਿਸੇ ਦਾ ਕੁਝ ਨੁਕਸਾਨ ਨਹੀਂ ਕੀਤਾ। ਇਹ ਸਾਰੀਆਂ ਜਿਹੜੀਆਂ ਕੜੀਆਂ ਨੇ ਕਿਤੇ ਨਾ ਕਿਤੇ ਇਹਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ, ਪਰ ਹੋ ਨਹੀਂ ਰਹੀ। ਜਗਮੀਤ ਸਿੰਘ ਨੂੰ ਅਰੈਸਟ ਕਰ ਲਿਆ, ਇੱਕ ਹੋਰ ਨਾਲ ਲੜਕੇ ਨੂੰ ਕਰ ਲਿਆ ਤੇ ਉਹਦੀ ਮਾਤਾ ਨੂੰ ਕਰ ਲਿਆ, ਤੇ ਫੜਿਆ ਕੀ ਗਿਆ? ਧਿਆਨ ਦਿਓ, ਜਦੋਂ ਵੀ ਅਖਬਾਰਾਂ ਲਿਖਦੀਆਂ ਨੇ, ਮੈਂ ਉਹਨਾਂ ਮੀਡੀਆ ਨੂੰ ਵੀ ਕਹਾਂਗਾ ਕਿ ਇਸ ਗੱਲ ਦਾ ਧਿਆਨ ਰੱਖਣ। ਅਖਬਾਰਾਂ ਕੀ ਲਿਖਦੀਆਂ ਨੇ? ਬੰਦੇ ਕੋਲੋਂ ਕਾਗਜ਼ ਫੜੇ ਗਏ। ਕਾਗਜ਼ ਰੱਖਣਾ ਗੁਨਾਹ ਆ, ਸਟੇਟ ਦੇ ਖਿਲਾਫ ਨੇ ਕਾਗਜ਼। ਜਦ ਫਰੀडम ਆਫ ਸਪੀਚ ਹੈਗੀ ਆ, ਇੱਥੇ ਅਸੀਂ ਆਪਣੀ ਡਿਮਾਂਡ ਰੱਖ ਸਕਦੇ ਹਾਂ, ਮੰਗ ਕਰ ਸਕਦੇ ਹਾਂ। ਸੰਵਿਧਾਨ ਦੇ ਵਿੱਚ ਲਿਖਿਆ, ਇਸ ਕੰਟਰੀ ਦੇ ਲਿਖਿਆ ਆ, ਜਾਂ ਤਾਂ ਸੰਵਿਧਾਨ 'ਚੋਂ ਹਟਾ ਦੇਣਾ ਤੇ ਜਾਂ ਸਾਨੂੰ ਬੋਲਣ ਦੇਣਾ। ਜੇ ਬੋਲਣਾ ਹੀ ਗਲਤ ਆ, ਪ੍ਰਚਾਰ ਕਰਨਾ ਗਲਤ ਆ, ਫਿਰ ਸੰਵਿਧਾਨ ਦੇ ਵਿੱਚ ਸੋਧ ਕਰਕੇ ਸਾਨੂੰ ਦੱਸਣ, ਫਿਰ ਸਾਨੂੰ ਇਸ ਤਰ੍ਹਾਂ ਅਰੈਸਟ ਨਾ ਕਰਨ, ਸੰਵਿਧਾਨ 'ਚ ਸੋਧ ਕਰ ਦੇਣ ਵੀ ਨਹੀਂ ਕੋਈ ਬੋਲ ਸਕਦਾ ਕੁਝ ਵੀ, ਫਿਰ ਅਸੀਂ ਵੇਖਾਂਗੇ ਕਿ ਅਸੀਂ ਕੀ ਕਰਨਾ ਆ। ਜਦ ਬੋਲਣ ਦੀ ਆਜ਼ਾਦੀ ਆ, ਖਾਲਿਸਤਾਨ ਕਹਿਣ ਦੀ ਆਜ਼ਾਦੀ ਆ, ਕਿਉਂਕਿ ਗੱਲ ਹੈ ਵਾਇਲੈਂਸ ਦੀ। ਵਾਇਲੈਂਸ ਵਾਲੀ ਤਾਂ ਕੋਈ ਗੱਲ ਹੈ ਨਹੀਂ ਸੀ। ਜਸਬੀਰ ਕੌਰ ਕੀ ਵਾਇਲੈਂਸ ਕਰ ਰਹੀ ਸੀ? ਉਹਨੂੰ ਦੱਸਤਾ ਵੀ ਇਹ ਸਾਰਾ ਕੁਝ ਪ੍ਰੋਵਾਈਡ ਕਰਾਉਂਦੀ ਸੀ। ਉਹਨਾਂ ਦੇ ਉੱਪਰ ਦੋਸ਼ ਲਾਏ ਜਾ ਰਿਹਾ ਕਿ ਉਹਨਾਂ ਦੀ ਜਿਹੜਾ ਸੀ ਬਾਹਰ ਫੋਨ ਕਾਲਸ ਤੇ ਗੱਲ ਹੁੰਦੀ ਆ, ਉਹ ਉਸ ਤਰੀਕੇ ਦੇ ਨਾਲ ਭਾਰਤ ਦੇ ਵਿੱਚ ਮਾਹੌਲ ਸਿਰਜਣ ਦੀ ਕੋਸ਼ਿਸ਼ ਕਰ ਰਿਹਾ ਸੀ। ਕੀ ਕਿਸੇ ਦੇ ਨਾਲ ਗੱਲਬਾਤ ਕਰਨਾ ਗੁਨਾਹ ਆ? ਹੁਣ ਗੱਲ ISI ਦੇ ਚੀਫ ਨਾਲ ਤਾਂ ਹੋ ਨਹੀਂ ਰਹੀ। ਸਾਡੇ ਹੀ ਭੈਣ ਭਰਾ ਬਾਹਰ ਬੈਠੇ ਨੇ ਜਿਨ੍ਹਾਂ ਨੂੰ ਸਰਕਾਰ ਨੇ ਬੈਨ ਵੀ ਕੀਤਾ, ਹੁਣ ਇੱਥੇ ਗੱਲ ਵੀ ਨਾ ਕਰਨ। ਗੱਲ ਇਹ ਆ, ਜੇ ਉਹਨਾਂ ਨੇ ਕੋਈ ਇੱਦਾਂ ਦੀ ਗੱਲ ਕੀਤੀ ਆ ਵੀ ਇਹਨਾਂ ਨੂੰ ਵੀ ਤੁਸੀਂ ਬੰਬ ਬਲਾਸਟ ਕਰ ਦਿਓ ਜਾਂ ਕਿਸੇ ਨੂੰ ਮਾਰ ਦਿਓ, ਫਿਰ ਇਤਰਾਜ਼ਯੋਗ ਹੈ ਇਸ ਕਾਨੂੰਨ ਦੇ ਮੁਤਾਬਕ। ਪਰ ਜਦ ਅਜਿਹੀ ਗੱਲ ਹੀ ਨਹੀਂ, ਕੋਈ ਗੱਲ ਕਰਨਾ ਹੀ ਗੁਨਾਹ ਆ, ਤੇ ਫਿਰ ਜਿਹੜੀਆਂ ਨੈਸ਼ਨਲ ਕਾਲਾਂ ਨੂੰ ਵੀ ਬੰਦ ਕਰ ਦੇਣਾ। ਫਿਰ ਕੋਈ ਗੱਲ ਆਪਣੇ ਭੈਣ ਭਰਾ ਨਾਲ ਇਹ ਵੀ ਇੱਕ ਲਾਈਨ ਲਿਖ ਦੇਣ ਵੀ ਤੁਸੀਂ ਬਾਹਰ ਵਸਦੇ ਆਪਣੇ ਭਰਾਵਾਂ ਨਾਲ ਗੱਲ ਨਹੀਂ ਕਰਨੀ, ਫਿਰ ਕੋਈ ਨਾ ਗੱਲ ਕਰੇ। ਹੁਣ ਬਾਹਰ ਤਾਂ ਫਰੀडम ਹੈ ਲੋਕਾਂ ਨੂੰ, ਸਾਰੇ ਲੋਕ ਉੱਥੇ ਝੰਡੇ ਫੜ ਕੇ ਖੜੇ ਹੁੰਦੇ ਨੇ। ਤਾਂ ਇਹ ਜਿਹੜੀਆਂ ਕਿਤੇ ਨਾ ਕਿਤੇ ਮਨੁੱਖੀ ਅਧਿਕਾਰ ਦੇ ਕੋਲ ਵੈਸੇ ਤਾਂ ਸਾਨੂੰ ਆਉਣਾ ਨਹੀਂ ਸੀ ਚਾਹੀਦਾ।
ਇਹ ਖੁਦ ਮਨੁੱਖੀ ਅਧਿਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇੱਕ ਔਰਤ ਨੂੰ ਫੜ ਕੇ ਉਹਨਾਂ ਨੇ ਜੇਲ੍ਹ 'ਚ ਡੱਕ ਦਿੱਤਾ ਆ, ਇੱਕ ਉਸ ਨੌਜਵਾਨ ਨੂੰ ਬੇਕਸੂਰ ਨੂੰ ਫੜ ਲਿਆ ਗਿਆ ਆ। ਇਹ ਸਾਨੂੰ ਆਉਣਾ ਨਹੀਂ ਸੀ ਚਾਹੀਦਾ, ਪਰ ਕਿਸਮਤ ਮਾੜੀ ਆ, ਬਦਕਿਸਮਤੀ ਆ ਇਸ ਸਿਸਟਮ ਦੀ ਕਿ ਸਾਨੂੰ ਇਹਨਾਂ ਨੂੰ ਆ ਕੇ ਜਗਾਉਣਾ ਪੈਂਦਾ ਵੀ ਜਾਗੋ, ਕੋਈ ਬੰਦਾ ਫੜਿਆ ਗਿਆ ਆ, ਕਿਸੇ ਬੀਬੀ ਨੂੰ ਅਰੈਸਟ ਕਰ ਲਿਆ ਆ। ਇਹ ਬਦਕਿਸਮਤੀ ਆ ਇਸ ਕੰਟਰੀ ਦੀ ਜਿੱਥੇ ਅਸੀਂ ਰਹਿ ਰਹੇ ਹਾਂ ਜੀ। ਭਾਜੀ ਇੱਕ ਹੋਰ ਸਵਾਲ ਹੈ ਕਿ ਕਿਸਾਨੀ ਅੰਦੋਲਨ ਦਾ ਸਟੀਲਮੈਨ ਕਿਹਾ ਜਾਂਦਾ ਸੀ ਨੌਜਵਾਨ ਨੂੰ, ਜਗਮੀਤ ਸਿੰਘ ਨੂੰ। ਪੂਰੇ ਭਾਰਤ ਦੇ ਕਿਸਾਨ ਸੀਗੇ, ਲੱਖਾਂ ਦੀ ਤਾਦਾਦ ਦੇ ਵਿੱਚ ਸੀ, ਪਰ ਅੱਜ ਕੇਵਲ ਗਿਣਤੀ ਦੇ ਸਿੰਘ ਉਹ ਜਿਹੜੇ ਮੈਮੋਰੈਂਡਮ ਲੈ ਕੇ ਪੁੱਜੇ ਹੋ, ਕਿ ਉਹ ਫਿਰ ਆਪਣੀਆਂ ਜ਼ਮੀਨਾਂ ਦੇ ਨਾਲ ਜੁੜੇ ਸੀਗੇ? ਬਿਲਕੁਲ, ਮੈਂ ਤੁਹਾਨੂੰ ਉਹੀ ਦੱਸਦਾ ਕਿ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਕੁਝ, ਉਹ ਕਹਿੰਦੀਆਂ ਨੇ ਕਿ ਸਾਡਾ ਆਰਥਿਕ ਮੁੱਦਾ ਸੀ। ਉਹਨਾਂ ਨੇ ਤਾਂ ਸਾਨੂੰ ਉਦੋਂ ਹੀ ਕਿਹਾ ਸੀ ਵੀ ਤੁਸੀਂ ਆਪਣੇ ਝੰਡੇ ਲੈ ਕੇ ਭੱਜੋ, ਤੇ ਉਦੋਂ ਹੀ ਝੰਡਿਆਂ ਵਾਲੇ ਆਉਣਗੇ, ਦੂਜਾ ਕੋਈ ਨਹੀਂ ਆਉਂਦਾ। ਗੱਲ ਇਹ ਆ ਵੀ ਸਾਡਾ ਮੈਸੇਜ ਪ੍ਰੋਪਰ ਕਈ ਵਾਰੀ ਨਹੀਂ ਲੱਗਦਾ ਹੈਗਾ। ਸੰਗਤ ਆਊਗੀ, ਜਗਮੀਤ ਨਾਲ ਸਾਰੀ ਸਿੱਖ ਕੌਮ ਖੜੇਗੀ, ਸਾਡੀਆਂ ਪਾਰਟੀਆਂ ਵੀ ਖੜਨਗੀਆਂ। ਸਮਾਂ ਕਈ ਵਾਰੀ ਲੱਗ ਜਾਂਦਾ ਹੁੰਦਾ, ਜਾਂ ਕੋਈ ਕਿਸੇ ਗੱਲ 'ਚ ਘਾਟ ਰਹਿ ਜਾਂਦੀ, ਕਈ ਵਾਰੀ ਗੱਲ ਸਮਝਣ 'ਚ ਘਾਟ ਰਹਿ ਜਾਂਦੀ ਆ। ਇਹ ਨਹੀਂ ਹੈ ਕਿ ਸਿੱਖ ਉਹਦੇ ਨਾਲ ਖੜੇ ਨਹੀਂ ਹੈਗੇ, ਸਿੱਖ ਖੜਨਗੇ ਤਾਂ ਉਹ ਝੰਡਿਆਂ ਵਾਲੇ ਹੀ ਖੜਨਗੇ। ਇਹ ਗੱਲ ਪੱਕੀ ਆ ਕਿ ਜਿਨ੍ਹਾਂ ਨੂੰ ਝੰਡਿਆਂ ਤੋਂ ਐਲਰਜੀ ਆ, ਜਿਨ੍ਹਾਂ ਨੂੰ ਪ੍ਰੋਬਲਮ ਆ, ਉਹ ਕਿਉਂ ਖੜਨਗੇ? ਉਹਨਾਂ ਤੋਂ ਸਾਡੀ ਉਮੀਦ ਕਰਨੀ ਵੀ ਬੇਵਕੂਫੀ ਹੋਊਗੀ ਕਿ ਅਸੀਂ ਉਹਨਾਂ ਤੋਂ ਉਮੀਦ ਕਰੀਏ। ਅਸੀਂ ਉਮੀਦ ਕਰਾਂਗੇ ਆਪਣੀਆਂ ਆਮ ਖਿਆਲੀ ਪਾਰਟੀਆਂ ਤੋਂ, ਅਸੀਂ ਅਕਾਲੀ ਦਲ ਅੰਮ੍ਰਿਤਸਰ ਤੋਂ ਕਰਾਂਗੇ, ਦਲ ਖਾਲਸਾ ਤੋਂ ਕਰਾਂਗੇ, ਸਿੱਖ ਸਿਆਸਤ ਤੋਂ ਕਰਾਂਗੇ, ਸਿੱਖਾਂ ਤੋਂ ਕਰਾਂਗੇ। ਅਸੀਂ ਉਹਨਾਂ ਲੋਕਾਂ ਤੋਂ ਉਮੀਦ ਹੀ ਕਿਉਂ ਕਰੀਏ ਜਿਹੜੇ ਇਹ ਕਹਿੰਦੇ ਨੇ ਵੀ ਨਿਹੰਗ ਸਿੰਘ ਭਾਜਣ, ਝੰਡੇ ਤੋਂ ਪ੍ਰੋਬਲਮ ਆ, ਕੇਸਰੀ ਨਿਸ਼ਾਨ ਤੋਂ ਪ੍ਰੋਬਲਮ ਆ, ਅਸੀਂ ਜਕਾਰਾ ਨਹੀਂ ਲਾ ਸਕਦੇ। ਉਹਨਾਂ ਤੋਂ ਸਾਨੂੰ ਕੋਈ ਉਮੀਦ ਨਹੀਂ ਹੈਗੀ, ਨਾ ਅਸੀਂ ਕਰਾਂਗੇ। ਇੱਥੇ ਹੋਰ ਵੀ ਪੰਥਕ ਸ਼ਖਸੀਅਤਾਂ ਜੁੜੀਆਂ ਨੇ, ਅਸੀਂ ਉਹਨਾਂ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ। ਤਲਵਾੜਾ ਸਾਹਿਬ, ਕਿਵੇਂ ਦੇਖਦੇ ਹੋ ਨੌਜਵਾਨਾਂ ਦੀਆਂ ਲਗਾਤਾਰ ਗ੍ਰਿਫਤਾਰੀਆਂ? ਇੱਕ ਪਾਸੇ ਉਹਨਾਂ ਜਿਹੜੇ ਲੰਮੇ ਸਮੇਂ ਤੋਂ ਜੇਲ੍ਹਾਂ ਦੇ ਵਿੱਚ ਡੱਕੇ ਹੋਏ ਨੇ, ਉਹਨਾਂ ਦੇ ਉੱਪਰ ਉਹਨਾਂ ਨੂੰ ਛਡਾਉਣ ਵਾਸਤੇ ਲੰਬਾ ਸੰਘਰਸ਼ ਵਿੱਢਿਆ ਜਾ ਰਿਹਾ ਹੈ, ਪਰ ਦੂਜੇ ਪਾਸੇ ਲਗਾਤਾਰ ਨੌਜਵਾਨਾਂ ਦੀਆਂ ਗ੍ਰਿਫਤਾਰੀਆਂ ਕਰਕੇ ਸਹਿਮ ਦਾ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਦੇਖੋ, ਇਹ ਨਾ ਸੈਂਟਰ ਗਵਰਨਮੈਂਟ ਔਰ ਏਜੰਸੀਆਂ ਦੀ ਚਾਲ ਹੈ। ਸੈਂਟਰ ਗਵਰਨਮੈਂਟ ਇਹ ਚਾਹੁੰਦੀ ਹੈ ਵੀ ਕਿਸੇ ਤਰੀਕੇ ਨਾਲ ਸਿੱਖਾਂ ਨੂੰ ਨਿਸ਼ਾਨਾ ਬਣਾ ਕੇ, ਹਿੰਦੂ ਕਮਿਊਨਿਟੀ ਨੂੰ ਡਰਾ ਕੇ, ਇਹ ਜਿਹੜੀਆਂ ਵੋਟਾਂ ਦੀ ਰਾਜਨੀਤੀ ਕਰ ਰਹੇ ਨੇ ਵੀ ਹਿੰਦੂ ਵੋਟ ਅੱਡ ਕੱਢ ਲਈਏ। ਤਾਂ ਹੀ ਬੀਜੇਪੀ ਇੰਨੀ ਜ਼ੋਰ ਸ਼ੋਰ ਨਾਲ ਕਹਿੰਦੀ ਆ ਨਾ ਮੈਂ ਕੁੱਦ ਰਹੀਆਂ ਚੋਣਾਂ। ਮੈਂ ਤੁਹਾਨੂੰ ਇੱਥੇ ਰੋਕਣਾ ਚਾਹਾਂਗਾ ਕਿ ਜਿਹੜੀ ਗ੍ਰਿਫਤਾਰੀ ਕੀਤੀ ਜਾਂਦੀ ਹੈ, ਉਹ ਕੋਈ ਸੈਂਟਰ ਤੋਂ, ਕੋਈ ਦਿੱਲੀ ਸਰਕਾਰ ਤੋਂ ਅੱਗੇ ਗ੍ਰਿਫਤਾਰੀ ਕਰਦਾ, ਜਾਂ ਉਹ ਤੇ ਪੰਜਾਬ ਸਰਕਾਰ ਵੱਲੋਂ ਕੀਤੀ ਜਾਂਦੀ ਹੈ? ਦੇਖੋ, ਪੰਜਾਬ ਸਰਕਾਰ ਕਿਹੜਾ ਸੈਂਟਰ ਤੋਂ ਬਾਹਰ ਹੈ? ਸੈਂਟਰ ਦੇ ਉਲਟ ਥੋੜ੍ਹਾ ਚੱਲ ਸਕਦੀ ਹੈ। ਸਟੇਟ ਦੇ ਉਲਟ ਕਿਵੇਂ ਚੱਲ ਪੂ ਸਰਕਾਰ? ਪੰਜਾਬ ਸਰਕਾਰ ਸੈਂਟਰ ਤੋਂ ਭੋਰਾ ਵੀ ਬਾਹਰ ਨਹੀਂ ਚੱਲ ਸਕਦੀ। ਜਦੇ ਇਹਨਾਂ ਨੂੰ ਪਾਲਣਗੇ ਚੱਕਰ 'ਚ, ਈਡੀ ਉਹਨਾਂ ਨੇ ਕਾਹਦੇ ਵਾਸਤੇ ਰੱਖੀ ਹੋਈ ਹੈ? ਸਾਰੀ ਤਾਂ ਕਾਂਗਰਸ ਔਰ ਅਕਾਲੀ ਦਲ ਬੀਜੇਪੀ 'ਚ ਨੂੰ ਲੈਣ ਤਾਂ ਲੱਗੀ ਪਈ ਹੈ। ਉਹ ਦਬਾਏ ਆ ਸਟੇਟ ਦਾ ਦਬਾਅ ਹੈ ਸੈਂਟਰ ਦਾ, ਤਾਂ ਹੀ ਇਹ ਜਾ ਰਹੇ ਨੇ। ਸਾਰੇ ਐਮਐਲਏ ਜਾ ਰਹੇ ਨੇ, ਸਾਬਕਾ ਮੰਤਰੀ ਜਾ ਰਹੇ ਨੇ, ਅਕਾਲੀ ਦਲ ਸਾਰਾ ਹੀ ਜਾ ਰਿਹਾ। ਫਿਕਰ ਤਾਂ ਪਾਇਆ ਪਿਆ ਸਾਰਿਆਂ ਨੂੰ। ਪੰਜਾਬ ਦੇ ਵਿੱਚ ਜਿਹੜੀ ਲੜਾਈ ਹੈ, ਜਿਵੇਂ ਇਹ ਪਹਿਲਾਂ ਬਾਹਰਲੇ ਸੂਬਿਆਂ 'ਚ ਹਿੰਦੂ ਮੁਸਲਿਮ ਕਰਦੇ ਸੀ, ਉਰੇ ਸਿੱਖ ਹਿੰਦੂ ਬਣਾਉਣੀ ਚਾਹੁੰਦੇ ਨੇ। ਹਾਲਾਂਕਿ ਉਰੇ ਭਾਈਚਾਰਕ ਸਾਂਝ ਹੈ, ਕੋਈ ਇਹੋ ਜਿਹੀ ਗੱਲ ਨਹੀਂ। ਸਿੱਖ ਨੌਜਵਾਨਾਂ ਨੂੰ ਨਿਸ਼ਾਨਾ ਬਣਾ ਕੇ ਹਿੰਦੂ ਕਮਿਊਨਿਟੀ ਨੂੰ ਡਰਾਉਣਾ ਚਾਹੁੰਦੇ ਨੇ ਵੀ ਉਹ ਜਿਹੜੀਆਂ ਸਿੱਖਾਂ ਦੇ ਪੱਖ ਵਾਲੀਆਂ ਜਥੇਬੰਦੀਆਂ ਨੇ ਜਾਂ ਪਾਰਟੀਆਂ ਨੇ, ਉਹਨਾਂ ਨੂੰ ਕੋਈ ਵੋਟ ਨਾ ਪਾਵੇ। ਉਹ ਪੁਰਾਣੇ ਸਮੇਂ ਨੂੰ ਯਾਦ ਕਰਾ ਕੇ ਉਹਨਾਂ ਨੂੰ ਡਰਾਉਣਾ ਚਾਹੁੰਦੀਆਂ ਨੇ। ਇਸ ਤੋਂ ਅਗਲਾ ਪੈਂਤੜਾ ਕੀ ਹੋਊਗਾ? ਕਿਸ ਤਰੀਕੇ ਦੇ ਨਾਲ ਉਹਨਾਂ ਨੌਜਵਾਨਾਂ ਨੂੰ ਛਡਾਉਣ ਵਾਸਤੇ ਸੰਘਰਸ਼ ਵਿੱਢਿਆ ਜਾਊ ਤੁਹਾਡੇ ਵੱਲੋਂ? ਬਿਲਕੁਲ ਜੀ, ਸੰਘਰਸ਼ ਤਾਂ ਚੱਲੇ ਰਿਹਾ। ਬਿਲਕੁਲ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਹੈ, ਪਰਚਾ ਬਣਦਾ ਹੀ ਨਹੀਂ। ਪੁਲਿਸ ਆਪ ਤਾਂ ਕਹਿ ਰਹੀ ਹੈ ਕਿ ਉਹਦੇ ਕੋਲ ਬੁਰਸ਼ ਮਿਲਿਆ, ਸਪਰੇਅ ਵਾਲਾ ਪੰਪ ਮਿਲਿਆ, ਸਟਿੱਕਰ ਮਿਲੇ ਨੇ। ਫਿਰ ਇਹਨਾਂ ਚੀਜ਼ਾਂ ਨਾਲ ਦੇਸ਼ ਦੀ ਏਕਤਾ ਔਰ ਅਖੰਡਤਾ ਨੂੰ ਕਿਵੇਂ ਖਤਰਾ ਹੋ ਸਕਦਾ? ਪ੍ਰਕਿਰਿਆ ਦੇ ਵਿੱਚ ਕੋਈ ਐਡਵੋਕੇਟ ਤੁਹਾਡੇ ਵੱਲੋਂ ਲੜ ਰਿਹਾ ਹੈ ਕਾਨੂੰਨ ਦੇ ਵਿੱਚ ਜਾ ਕੇ? ਹਾਂਜੀ, ਦੀਪ ਸਿੱਧੂ ਆਪ ਲੜੂਗਾ, ਤੇ ਜੇ ਵਕੀਲ ਹੋਰ ਵੀ ਕਰਨੇ ਹੋਏ ਤਾਂ ਅਸੀਂ ਜਥੇਬੰਦੀ ਵਾਰਸ ਪੰਜਾਬ ਦੇ ਵੱਲੋਂ ਵਕੀਲ ਵੀ ਕਰਾਂਗੇ। ਜਗਮੀਤ ਸਿੰਘ ਉਹਨਾਂ ਦੇ ਕੇਸ ਦੀ ਪੂਰੀ ਪੈਰਵਾਈ ਕਰਾਂਗੇ, ਪਰਿਵਾਰ ਦਾ ਵੀ ਉਹਨਾਂ ਦਾ ਪੂਰਾ ਖਿਆਲ ਰੱਖਾਂਗੇ। ਤੇ ਵੈਸੇ ਪਰਿਵਾਰ ਨੇ, ਕੱਲ ਮੈਂ ਪੜ੍ਹਿਆ, ਉਹਨਾਂ ਨੇ ਕਹਿਤਾ ਵੀ ਸਾਨੂੰ ਫਿਲਹਾਲ ਤਾਂ ਲੋੜ ਨਹੀਂ ਹੈਗੀ ਕਿਸੇ ਚੀਜ਼ ਦੀ। ਇਹ ਲੋੜ ਪਊ, ਵਾਰਸ ਪੰਜਾਬ ਦੇ ਜਥੇਬੰਦੀ ਡਟ ਕੇ ਪਰਿਵਾਰ ਨਾਲ ਵੀ ਖੜੂ, ਉਹਨਾਂ ਦੇ ਕੇਸਾਂ ਦੀ ਪੈਰਵਾਈ ਵੀ ਕਰਾਂਗੇ। ਦੀਪ ਸਿੱਧੂ ਆਪ ਲੜੂਗਾ ਕੇਸ। ਕਿਸਾਨ ਸੰਯੁਕਤ ਮੋਰਚੇ ਦੀ ਗੱਲ ਆਈ ਹੈ, ਕੱਲ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਦੇ ਨਾਲ ਵੀ ਗੱਲਬਾਤ ਹੋਈ ਸੀ। ਉਹ ਕਹਿ ਰਹੇ ਸੀ ਅਸੀਂ ਵੀ ਇਹਦੇ ਵਾਸਤੇ ਸੰਘਰਸ਼ ਵਿੱਢਾਂਗੇ, ਨੌਜਵਾਨ ਨੂੰ ਛਡਾਵਾਂਗੇ। ਲੱਗਦਾ ਕੋਈ ਉਮੀਦ ਹੈ ਉਹਨਾਂ ਨੂੰ? ਸੰਯੁਕਤ ਮੋਰਚੇ ਵੱਲੋਂ ਤਾਂ ਪੰਜਾਬ ਦੇ ਨੌਜਵਾਨਾਂ ਬਾਰੇ ਇੱਕ ਸ਼ਬਦ ਵੀ ਨਹੀਂ ਕਦੇ ਬੋਲਿਆ ਜਾਂਦਾ। ਸੰਯੁਕਤ ਮੋਰਚੇ ਦੇ ਲੀਡਰ ਬਣਨ ਨੂੰ ਇੰਨੇ ਕਾਲੇ ਹੋਏ ਪਏ ਨੇ, ਐਮਐਲਏ ਮੰਤਰੀ ਬਣਨ ਨੂੰ ਉਹਨਾਂ ਨੂੰ ਸੁਝੇ ਨਹੀਂ ਕੁਛ ਰਿਹਾ। ਕੋਈ ਚੀਫ ਮਿਨਿਸਟਰ ਦੀ ਫੀਲਿੰਗ ਲੈ ਰਿਹਾ, ਕੋਈ ਐਮਐਲਏ ਦੀ ਲੈ ਰਿਹਾ, ਕੋਈ ਮੰਤਰੀ ਦੀ ਲੈ ਰਿਹਾ। ਆ ਜਿਹੜੀਆਂ ਜਾਤੀਆਂ ਨੌਜਵਾਨਾਂ ਨਾਲ ਹੋ ਰਹੀਆਂ ਨੇ, ਜਿਹੜੇ ਸੰਘਰਸ਼ ਜਿਨ੍ਹਾਂ ਨੇ ਲੜਿਆ, ਉਹਨਾਂ ਵੱਲ ਤਾਂ ਉਹਨਾਂ ਦਾ ਖਿਆਲ ਹੀ ਕੋਈ ਨਹੀਂ। ਇਸ ਕਰਕੇ ਸੰਯੁਕਤ ਮੋਰਚੇ ਦਾ ਫਰਜ਼ ਬਣਦਾ ਸੀ, ਉਹ ਤਾਂ ਆਪਣੇ ਹੋਰੇ ਚੱਕਰ 'ਚ ਫਸੇ ਪਏ ਨੇ, ਹਨਾ। ਸੰਯੁਕਤ ਮੋਰਚੇ ਨੇ ਤਾਂ ਕੋਈ ਬਿਆਨ ਵੀ ਨਹੀਂ ਦਿੱਤਾ। ਸੰਯੁਕਤ ਮੋਰਚੇ ਨੇ ਤਾਂ ਦਿੱਲੀ ਜਾਦੇ ਬੈਠੇ ਸੀ, ਆਰਐਸਐਸ ਔਰ ਬੀਜੇਪੀ ਨਾਲ ਰਲ ਕੇ
ਇੱਕ ਲਿਸਟ ਦਿੱਤੀ ਦੀ 11 ਨੌਜਵਾਨਾਂ ਦੀ ਬਣਾ ਕੇ ਵੀ ਇਹਨਾਂ ਦਾ ਕੁਛ ਨਾ ਕੁਛ ਕਰੋ, ਇਹ ਨਹੀਂ ਸਾਨੂੰ ਪਿੱਛੇ ਮੁੜਨ ਦਿੰਦੇ। ਸੋ ਇਹਨਾਂ ਤੋਂ ਆਪਾਂ ਆਸ ਕੀ ਰੱਖ ਸਕਦੇ ਹਾਂ? ਰਾਜੇਵਾਲ ਵਰਗਿਆਂ ਤੋਂ ਜਾਂ ਰੁਲਦੂ ਵਰਗਿਆਂ ਤੋਂ ਜਾਂ ਜਿਹੜੇ ਹੋਰ ਨੂੰ ਭੱਜਣਾ ਸੰਘਰਸ਼ੀ ਬੰਦੇ ਚੋਣਾਂ 'ਚ ਉਹ ਕਰਦੇ ਹੁੰਦੇ ਨੇ। ਹਾਲੇ ਪੰਜਾਬ ਦੇ ਮਸਲਾ ਤਾਂ ਕੋਈ ਹੱਲ ਵੀ ਨਹੀਂ ਹੋਇਆ, ਚੋਣਾਂ ਵੱਲ ਨੂੰ ਤਾਂ ਐਂ ਭੱਜ ਲਏ ਜਿਵੇਂ ਬਹੁਤ ਬੜੀ ਕੋਈ ਜਿੱਤ ਲਈ ਹੁੰਦੀ ਹੈ। ਕਿਸਾਨੀ ਉੱਥੇ ਹੀ ਖੜੀ ਆ, ਆਰਥਿਕਤਾ ਉੱਥੇ ਹੀ ਖੜੀ ਆ, ਪਾਣੀਆਂ ਦੇ ਮਸਲੇ ਉੱਥੇ ਹੀ ਖੜੇ ਨੇ, ਬੰਦੀ ਸਿੰਘਾਂ ਦੀਆਂ ਰਿਹਾਈਆਂ ਉੱਕਣੇ ਨੇ, ਤੇ ਉਲਟਾ ਉਹ ਤਾਂ ਨੌਜਵਾਨ ਕੀ ਰਿਹਾ ਕਰਾਉਣੇ ਦੀ ਜਿਹੜੇ 30 ਸਾਲ ਦੇ 27 ਸਾਲ ਦੇ ਜੇਲ੍ਹਾਂ 'ਚ ਨੇ। ਆ ਨਵੇਂ ਮੁੰਡਿਆਂ ਨੂੰ ਚੱਕ ਕੇ ਜਿਹੜੇ ਕਿਸਾਨੀ ਸੰਘਰਸ਼ 'ਚ ਮੂਹਰੇ ਹੋ ਕੇ ਲੜੇ ਸੀ ਉਹਨਾਂ ਨੂੰ ਚੱਕ ਅੰਦਰ ਸਿੱਟਣ ਲੱਗੇ। ਔਰ ਜਿਹੜੇ ਚੀਫ ਮਿਨਿਸਟਰੀਆਂ ਦੀਆਂ ਫੀਲਿੰਗਾਂ ਲੈਂਦੇ ਨੇ ਉਹ ਇੱਕ ਸ਼ਬਦ ਵੀ ਨਹੀਂ ਬੋਲ ਰਹੇ ਨੌਜਵਾਨਾਂ ਬਾਰੇ। ਬਿਲਕੁਲ ਇਹ ਜਾਤੀ ਹੋਈ ਆ, ਮਨੁੱਖੀ ਅਧਿਕਾਰਾਂ ਦਾ ਘਾਣ ਹੋਇਆ। ਔਰ ਸਾਡੀ ਜਿਹੜੀ ਜਥੇਬੰਦੀ ਆ ਵਾਰਸ ਪੰਜਾਬ ਦੇ ਡਟ ਕੇ ਜਗਮੀਤ ਸਿੰਘ ਔਰ ਉਹਦੇ ਜਿਹੜੇ ਸਾਥੀ ਨੇ, ਉਹਦਾ ਪਰਿਵਾਰ ਉਹਦੇ ਨਾਲ ਖੜੂਗੀ। ਕਦੋਂ ਤੱਕ ਜਥੇਬੰਦੀਆਂ ਦੇ ਝੰਡੇ ਚੁੱਕ ਕੇ ਤੇ ਪੰਜਾਬ ਦੇ ਨੌਜਵਾਨ ਆ ਜਿਹੜੇ ਆਪਣਾ ਸੰਘਰਸ਼ ਕਰਦੇ, ਕਦੋਂ ਤੱਕ ਬਲੀ ਦੇ ਬੱਕਰੇ ਬਣਦੇ ਰਹਿਣ? ਇਲੈਕਸ਼ਨ 'ਚ ਲੱਗ ਜੂ ਪਤਾ, ਜਦ ਸਿੱਖ ਕੌਮ ਦੀ ਕੋਈ ਗੱਲੇ ਨਹੀਂ ਕਰਦੇ। ਪੰਜਾਬ 'ਚ ਮਤ ਕੋਈ ਸਮਝੇ ਕਿ ਸਿੱਖਾਂ ਤੋਂ ਬਿਨਾਂ ਉਰੇ ਕੋਈ ਸਰਕਾਰ ਬਣਾ ਲੂਗਾ ਜਾਂ ਕੋਈ ਪਾਰਟੀ ਅੱਗੇ ਆ ਜੂਗੀ। ਉਰੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੋਂ ਜਿਹੜੇ ਮੰਨਣ ਵਾਲੇ ਨੇ ਉਹੀ ਸਿੱਖ ਕੌਮ ਹੈ। ਔਰ ਉਰੇ ਕਿਵੇਂ ਇਹ ਕਾਮਯਾਬ ਹੋ ਜਾਣਗੇ ਲੋਕ ਜਿਹੜੇ ਗੁਰੂ ਤੋਂ ਹੀ ਮਨਮੁਖ ਨੇ, ਜਿਹੜੇ ਗੁਰੂ ਤੋਂ ਬੇਮੁਖ ਹੋਏ ਨੇ? ਇਹ ਤਾਂ ਬਹੁਤ ਬੜਾ ਭਰਮ ਪਾਲੀ ਬੈਠੇ ਨੇ। ਪੰਜਾਬ ਦੇ ਹੱਕਾਂ ਲਈ ਲੜਨਾ ਚਾਹੀਦਾ ਸੀ, ਪੰਜਾਬ ਦੇ ਵੱਧ ਅਧਿਕਾਰਾਂ ਦੀ ਗੱਲ ਕਰਨੀ ਚਾਹੀਦੀ ਸੀ, ਅਨੰਦਪੁਰ ਸਾਹਿਬ ਦੇ ਮਤੇ ਦੀ ਗੱਲ ਕਰਨੀ ਚਾਹੀਦੀ ਸੀ, ਜੇਲ੍ਹਾਂ 'ਚ ਬੰਦ ਨੇ ਜਿਹੜੇ ਨੌਜਵਾਨ ਇੰਨੇ ਸਮੇਂ ਦੇ ਉਹਨਾਂ ਦੀ ਰਿਹਾਈ ਦੀ ਗੱਲ ਕਰਨੀ ਚਾਹੀਦੀ ਸੀ। ਉਹ ਤਾਂ ਕੋਈ ਕਰੇ ਨਹੀਂ ਰਹੇ। ਇਹ ਤਾਂ ਇੰਨੀ ਤੇਜ਼ੀ ਨਾਲ ਇਹ ਤਾਂ ਐਂ ਕਹਿੰਦੇ ਨੇ ਵੀ ਛੇਤੀ ਦੇ ਕੇ ਅਸੀਂ ਸਰਕਾਰ ਬਣਾ ਲਈਏ, ਇੰਨੀ ਕਾਹਲੀ ਤਾਂ ਕੋਈ ਕਰਦਾ ਹੀ ਨਹੀਂ ਦੇਖਿਆ, ਸੁਝੇ ਨਹੀਂ ਰਿਹਾ ਇਹਨਾਂ ਨੂੰ। ਤੇ ਬਾਕੀ ਜਿਹੜੀਆਂ ਜਥੇਬੰਦੀਆਂ 8-10 ਦਾ ਤਾਂ ਹੋਏ ਗਿਆ ਸਪਸ਼ਟ ਵੀ ਉਹ ਕਹਿੰਦੀਆਂ ਅਸੀਂ ਲੜਨਾ ਨਹੀਂ ਹੈਗੀਆਂ। ਟਕੈਤ ਸਾਹਿਬ ਨੇ ਵੀ ਕਹਿਤਾ ਵੀ ਮੈਂ ਬਿਲਕੁਲ ਨਹੀਂ ਪ੍ਰਚਾਰ ਕਰੂੰਗਾ। ਸੋ ਇਹ ਤਾਂ ਮੋਰਚੇ ਦੌਰਾਨ ਵੀ ਸੈਂਟਰ ਸਰਕਾਰ ਨਾਲ ਔਰ RSS ਨਾਲ ਰਲ ਕੇ ਚੱਲਦੇ ਸੀ। ਹੁਣ ਸਾਰਾ ਕੁਝ ਸਾਬਤ ਹੋ ਗਿਆ। ਕਹਿੰਦੇ ਸੀ ਦੀਪ ਸਿੱਧੂ ਨੂੰ ਔਰ ਸਾਨੂੰ ਵੀ ਪਲਾਂਟਡ ਨੇ, ਇਹ ਸਾਰੇ ਹੀ ਪਲਾਂਟਡ ਦੀ। ਉਹ ਗੱਲ ਹੁਣ ਅਸੀਂ ਤਾਂ ਕਹਿੰਦੇ ਨਹੀਂ, ਇਹਨਾਂ ਦੇ ਹੀ ਬੰਦੇ ਕਹਿ ਰਹੇ ਨੇ। ਸਾਰਿਆਂ ਨੇ ਇੱਕ ਦੂਏ ਦੇ ਇਹਨਾਂ ਦੇ ਕੱਪੜੇ ਲਾ ਦੇਣੇ ਨੇ, ਸਭ ਚੋਰ ਇਕੱਠੇ ਹੋਏ ਨੇ, ਉਹੀ ਕਹਿ ਰਹੇ ਨੇ ਨਾ ਵੀ ਖਾ ਗਏ ਕਰੋੜਾਂ ਰੁਪਈਆ। ਜਥੇਬੰਦੀਆਂ ਦੇ ਬੰਦੇ ਹੀ ਕਹਿ ਰਹੇ ਨੇ, ਅਸੀਂ ਤਾਂ ਹਾਲੇ ਕੁਝ ਕਿਹਾ ਨਹੀਂ, ਅਸੀਂ ਤਾਂ ਹਾਲੇ ਕਹਿਣਾ, ਅਸੀਂ ਤਾਂ ਦੱਸਣਾ ਵੀ ਇਹ ਕੀ ਸੀ। ਇਹਨਾਂ ਤੇ ਕੋਈ ਆਪਾਂ ਮਤ ਸਮਝੇ ਪੰਜਾਬ ਜਿਹੇ ਕਾਮਰੇਡ ਅੱਗੇ ਆ ਗਏ। ਇਹ ਤਾਂ ਕਾਮਰੇਡ RSS ਨੂੰ ਵੀ ਖਤਰਨਾਕ ਨੇ ਸਿੱਖ ਕੌਮ ਲਈ ਔਰ ਪੰਜਾਬ ਲਈ। RSS ਉਨੀ ਖਤਰਨਾਕ ਨਹੀਂ ਹੈਗੀ ਜਿੰਨੀ ਇਹ ਖਤਰਨਾਕ ਨੇ। ਇਸ ਕਰਕੇ ਸਿੱਖ ਕੌਮ ਨੂੰ, ਪੰਜਾਬੀਆਂ ਨੂੰ, ਗੁਰੂ ਨਾਨਕ ਨਾਮ ਲੇਵਾ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲਿਆਂ ਨੂੰ ਖਿਆਲ ਰੱਖਣਾ ਪਊ ਵੋਟਾਂ 'ਚ ਇਹਨਾਂ ਦਾ ਵੀ। ਇਹ ਵੀ ਬੜੇ ਖਤਰਨਾਕ ਨੇ, ਇਹਨਾਂ ਤੋਂ ਪੰਜਾਬ ਨੂੰ ਇਹਨਾਂ ਤੋਂ ਵੀ ਬਚਾਉਣਾ ਕਾਮਰੇਡਾਂ ਤੋਂ। ਦੇਖੋ ਅੱਜ ਇੱਥੇ ਆਉਣ ਦੇ ਸਾਡੇ ਦੋ ਮਕਸਦ ਸੀ ਕਿ ਨੌਜਵਾਨ ਕਿਸਾਨ ਮਜ਼ਦੂਰ ਯੂਨੀਅਨ ਸ਼ਹੀਦਾਂ ਦੇ ਸਰਪ੍ਰਸਤ ਬਾਪੂ ਹਰਦੀਪ ਸਿੰਘ ਡਿਬਡਵਾ ਹੋਰਾਂ ਦੀ ਅਗਵਾਈ ਦੇ ਵਿੱਚ ਤੇ ਨਾਲ ਜਥੇਬੰਦੀ ਜਿਹੜੀ ਦੀਪ ਸਿੱਧੂ ਹੋਣਾ ਨੇ ਜਿਹੜੀ ਜਥੇਬੰਦੀ ਪਿਛਲੇ ਸਮਿਆਂ ਦੇ ਵਿੱਚ ਬਣਾਈ ਹੈ ਵਾਰਸ ਪੰਜਾਬ ਦੇ, ਇਹਨਾਂ ਦੋਨੇ ਜਥੇਬੰਦੀਆਂ ਵੱਲੋਂ ਬਾਪੂ ਹਰਦੀਪ ਸਿੰਘ ਡਿਬਡਵਾ ਹੋਰਾਂ ਦੀ ਸਰਪ੍ਰਸਤੀ ਦੇ ਵਿੱਚ ਉਹਨਾਂ ਦੀ ਅਗਵਾਈ ਦੇ ਵਿੱਚ ਅੱਜ ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਅਤੇ ਪੰਜਾਬ ਮਹਿਲਾ ਅਧਿਕਾਰ ਕਮਿਸ਼ਨ ਨੂੰ ਇੱਕ ਮੈਮੋਰੰਡਮ, ਇੱਕ ਸੰਕੇਤਕ ਪ੍ਰੋਟੈਸਟ ਕੀਤਾ ਗਿਆ। ਇੱਕ ਤਾਂ ਇੱਥੇ ਦੂਸਰਾ ਜਿਹੜਾ ਹੈਗਾ ਉਹਨਾਂ ਨੂੰ ਇੱਕ ਮੈਮੋਰੰਡਮ ਦਿੱਤਾ ਗਿਆ। ਇਹਨਾਂ ਦੋਨਾਂ ਕਮਿਸ਼ਨਾਂ ਨੂੰ ਹੀ, ਮਹਿਲਾ ਅਧਿਕਾਰ ਕਮਿਸ਼ਨ ਨੂੰ ਮੈਮੋਰੰਡਮ ਦੇਣ ਦਾ ਕਾਰਨ ਖਾਸ ਤੌਰ 'ਤੇ ਇਹ ਸੀਗਾ ਕਿਉਂਕਿ ਮਾਤਾ ਜਸਬੀਰ ਕੌਰ ਜਿਹੜੇ ਜਗਮੀਤ ਸਿੰਘ ਦੇ ਮਾਤਾ ਨੇ, ਉਹਨਾਂ ਦਾ ਬਤੌਰ ਮਹਿਲਾ ਮਹਿਲਾ ਅਧਿਕਾਰ ਕਮਿਸ਼ਨ ਦਾ ਉਹਨਾਂ ਦੀ ਵਿਸ਼ੇਸ਼ ਤੌਰ 'ਤੇ ਵੱਖਰੇ ਤੌਰ 'ਤੇ ਪੈਰਵਾਈ ਕਰਨਾ। ਵੈਸੇ ਮਨੁੱਖੀ ਅਧਿਕਾਰ ਕਮਿਸ਼ਨ ਦਾ ਵੀ ਬਣਦਾ, ਪਰ ਮਹਿਲਾ ਅਧਿਕਾਰ ਕਮਿਸ਼ਨ ਦਾ ਉਹਨਾਂ ਦੇ ਮਹਿਲਾ ਹੋਣ ਕਾਰਨ ਵਿਸ਼ੇਸ਼ ਤੌਰ 'ਤੇ ਉਹਨਾਂ ਦੀ ਪੈਰਵਾਈ ਕਰਨ ਦਾ ਜਿਹੜਾ ਉਹ ਫਰਜ਼ ਜਿਹੜਾ ਉਹ ਬਣਦਾ। ਅਸੀਂ ਇਹਨਾਂ ਨੂੰ ਇਹ ਬੇਨਤੀ ਲੈ ਕੇ ਇੱਥੇ ਮਿਲੇ ਹਾਂ ਕਿ ਤੁਸੀਂ ਜਿਹੜਾ ਮਨੁੱਖੀ ਅਧਿਕਾਰ ਕਮਿਸ਼ਨ ਆ ਵੀ ਇਹ ਸਰਾਸਰ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਮਸਲਾ ਆ। ਜਦੋਂ ਸਾਨੂੰ ਇਸ ਮੁਲਕ ਦਾ ਸੰਵਿਧਾਨ ਜਿਹੜਾ ਆ ਉਹ ਇਸ ਗੱਲ ਦੇ ਅਧਿਕਾਰ ਜਿਹੜਾ ਰਾਈਟ ਟੂ ਸਪੀਚ, ਰਾਈਟ ਟੂ ਗੈਦਰ ਸਾਨੂੰ ਰਾਈਟ ਦਿੰਦਾ ਆ, ਤਾਂ ਫਿਰ ਸਾਡੇ ਕੋਲ ਜਿਹੜੀ ਉਹਨਾਂ ਨੇ ਗੱਲ ਜਿਹੜੀ ਪਲੀ ਪੰਜਾਬ ਪੁਲਿਸ ਲੈ ਰਹੀ ਆ, ਔਰ ਜਦੋਂ ਉਹਨਾਂ ਨੇ ਇਹ ਗੱਲ ਕਹੀ ਕਿ ਉਹਦੇ ਕੋਲ ਉਹਦੇ ਕੋਲ ਆਧਾਰ ਕਾਰਡ ਮਿਲਿਆ ਜੀ, ਤੁਸੀਂ ਦੇਖੋ ਵੀ ਕਿੰਨੀਆਂ ਮਤਲਬ ਕਿ ਹੋਚੀਆਂ ਤੇ ਕਿੰਨੀਆਂ ਹਲਕੀਆਂ ਗੱਲਾਂ ਜਿਹੜੀਆਂ ਨੇ ਪੰਜਾਬ ਪੁਲਿਸ ਨੇ ਜਦੋਂ ਉਹਦੀ ਗ੍ਰਿਫਤਾਰੀ ਨੂੰ ਨਸ਼ਰ ਕੀਤਾ ਤੇ ਉੱਤੇ ਕਹੀਆਂ ਕਿ ਇਹਦੇ ਕੋਲ ਮੋਟਰਸਾਈਕਲ ਮਿਲਿਆ, ਇਹਦੇ ਕੋਲ ਆਧਾਰ ਕਾਰਡ ਮਿਲਿਆ, ਇਹਦੇ ਕੋਲ ਪੈਂਫਲੇਟਸ ਮਿਲੇ। ਤਾਂ ਜਦੋਂ ਸਾਨੂੰ ਸੰਵਿਧਾਨ ਇਹ ਅਧਿਕਾਰ ਦਿੰਦਾ ਕਿ ਸ਼ਾਂਤਮਈ ਤਰੀਕੇ ਦੇ ਨਾਲ, ਜਮਹੂਰੀ ਢੰਗ ਤਰੀਕੇ ਦੇ ਨਾਲ ਤੁਸੀਂ ਆਪਣੀ ਗੱਲ ਜਿਹੜੀ ਆ ਉਹ ਕਹਿ ਸਕਦੇ ਆ, ਜਾਂ ਤਾਂ ਫਿਰ ਭਾਰਤੀ ਹਕੂਮਤ ਜਿਹੜੀ ਹੈਗੀ ਆ ਉਹ ਇਹ ਗੱਲ ਸਪਸ਼ਟ ਕਰੇ ਕਿ ਜਿਹੜੇ ਅਧਿਕਾਰ ਸਾਨੂੰ ਸੰਵਿਧਾਨ ਦੇ ਵਿੱਚ ਮਿਲੇ ਆ, ਜਾਂ ਤਾਂ ਉਹ ਇਹ ਗੱਲ ਕਹੇ ਵੀ ਉਹ ਸਿਰਫ ਫਰਜ਼ੀ ਨੇ। ਬੇਸਿਕਲੀ ਤਾਂ ਹੈ ਹੀ ਇਹ ਫਰਜ਼ੀ ਰਾਜ ਆ, ਸਾਰਾ ਕੁਝ ਹੈ ਹੀ ਫਰਜ਼ੀ ਹੈ ਇੱਥੇ, ਤੇ ਤਾਂ ਸਪਸ਼ਟ ਡਿਕਲੇਅਰ ਕਰੇ ਕਿ ਫਰਜ਼ੀ ਨੇ, ਤੇ ਲੋਕ ਆਪਣੀ ਜਿਹੜੀ ਹੱਕਾਂ ਦੀ ਲੜਾਈ ਦਾ ਢੰਗ ਤਰੀਕਾ ਉਹ ਆਪਣੇ ਤਰੀਕੇ ਨਾਲ ਫਿਰ ਚੁਣਨ, ਉਹ ਦੇਖਣ ਕਿ ਇਹ ਲੜਾਈ ਫਿਰ ਅਸੀਂ ਕਿਸ ਤਰੀਕੇ ਨਾਲ ਲੜਨੀ ਹੈ। ਵੀ ਜੇ ਉਹ ਕਹਿਣ ਵੀ ਇਹ ਜਮਹੂਰੀ ਇੱਥੇ ਡੈਮੋਕ੍ਰੇਟਿਕ ਸਪੇਸ ਲੜਾਈ ਦੀ ਨਹੀਂ ਹੈਗੀ, ਔਰ ਜਿਹਦਾ ਪ੍ਰਤੱਖ ਪ੍ਰਮਾਣ ਜਿਹੜਾ ਆ
ਉਹ ਇੱਥੇ ਜਗਮੀਤ ਸਿੰਘ, ਰਵਿੰਦਰ ਸਿੰਘ ਤੇ ਉਹਦੀ ਮਾਤਾ ਜਸਵੀਰ ਕੌਰ ਦੀ ਗ੍ਰਿਫਤਾਰੀ ਦੇ ਵਿੱਚੋਂ ਮਿਲਦਾ ਆ। ਦੂਸਰੀ ਗੱਲ ਜਿਹੜੀ ਹੈਗੀ ਆ, ਉਹ ਜਿਹੜਾ ਕਿਸਾਨ ਅੰਦੋਲਨ ਪਿੱਛੇ ਚੱਲਿਆ ਉਹਦੀ ਅਗਵਾਈ ਪੰਜਾਬ ਨੇ ਕੀਤੀ। ਪੰਜਾਬ ਦੇ ਸਿੱਖ ਨੌਜਵਾਨ ਨੇ ਬਹੁਤ ਅਹਿਮ ਤੇ ਵੱਡੀ ਭੂਮਿਕਾ ਉਹਦੇ ਵਿੱਚ ਅਦਾ ਕੀਤੀ। ਉਹਦੇ 'ਚ ਬਦਲਾਖੋਰੀ ਵਾਲਾ ਮਾਮਲਾ ਵੀ ਹੈਗਾ ਔਰ ਭਾਰਤੀ ਹਕੂਮਤ ਨੂੰ ਇਹ ਗੱਲ ਲੱਗਦਾ ਕਿ ਉਹਨਾਂ ਦਾ ਰਾਜ ਅਨਿਆਂ ਦੇ ਉੱਤੇ ਟਿਕਿਆ ਹੋਇਆ ਔਰ ਪੰਜਾਬ ਮੁੱਢ ਤੋਂ ਅਨਿਆਂ ਦੇ ਖਿਲਾਫ ਲੜਦਾ ਰਿਹਾ ਤੇ ਪੰਜਾਬ ਦੀ ਅਗਵਾਈ 'ਚ ਕੋਈ ਅਨਿਆਂ, ਇਸ ਅਨਿਆਂ ਦੇ ਖਿਲਾਫ ਜਿਹੜਾ ਭਾਰਤੀ ਹਕੂਮਤ ਪਿਛਲੇ 75 ਸਾਲਾਂ ਤੋਂ ਕਰ ਰਹੀ ਹੈ ਜਾਂ ਹੁਣ ਰੀਸੈਂਟ ਵੀ ਵੱਖਰੀ ਕਿਸਮ ਦੇ ਅਨਿਆਂ ਪਿਛਲੇ 4-5 ਸਾਲ ਤੋਂ ਆ ਜਿਹੜੀ ਗਵਰਨਮੈਂਟ, ਜਿਹੜੀ ਦੂਜੀ ਵਾਰ ਬੀਜੇਪੀ ਦੀ ਗਵਰਨਮੈਂਟ ਰਿਪੀਟ ਹੋਈ ਆ, ਉਹਦੇ ਵਿੱਚ ਹੋਇਆ, ਉਹਦੇ ਖਿਲਾਫ ਪੰਜਾਬ ਤੋਂ ਕੋਈ ਹੱਕ ਹਕੂਕ ਦੀ ਜਿਹੜੀ ਤਹਿਰੀਕ ਨਾ ਖੜੀ ਹੋ ਜਾਵੇ ਤੇ ਉਹ ਪੰਜਾਬ ਦੇ ਨੌਜਵਾਨਾਂ ਨੂੰ, ਜਗਮੀਤ ਸਿੰਘ ਦੀ ਗ੍ਰਿਫਤਾਰੀ ਅਸੀਂ ਮੰਨਦੇ ਹਾਂ ਕੋਈ ਆਖਰੀ ਨਹੀਂ ਹੈਗੀ, ਹੋਰ ਵੀ ਗ੍ਰਿਫਤਾਰੀਆਂ ਹੋ ਸਕਦੀਆਂ, ਉਹਨੂੰ ਡਰਾਇਆ ਜਾ ਰਿਹਾ ਹੈ ਵੀ ਇੱਧਰਲੇ ਪਾਸੇ ਨੂੰ ਨੌਜਵਾਨ ਜਿਹੜੇ ਹੈਗੇ ਉਹ ਨਾ ਤੁਰ ਪੈਣ। ਇਸ ਕਰਕੇ ਸਾਨੂੰ ਜਿਹੜਾ ਹੈਗਾ, ਜਿਹੜਾ ਮੈਸੇਜ ਸਾਨੂੰ ਸਟੇਟ ਦੇਣਾ ਚਾਹੁੰਦੀ ਉਹਦਾ ਜਵਾਬ ਵੀ ਸਾਨੂੰ ਉਸੇ ਢੰਗ ਨਾਲ ਦੇਣਾ ਚਾਹੀਦਾ ਕਿ ਜੇ ਤੁਸੀਂ ਡਰਾਉਣ ਤੁਰੇ ਹੋ ਤਾਂ ਫਿਰ ਅਸੀਂ ਸੰਘਰਸ਼ਾਂ ਦੇ ਜਿਹੜਾ ਰਾਹ ਸਾਨੂੰ ਸਾਡੇ ਜਰਨੈਲਾਂ ਨੇ, ਸਾਡੇ ਪੁਰਖਿਆਂ ਨੇ, ਸਾਡੇ ਗੁਰੂਆਂ ਪੀਰਾਂ ਫਕੀਰਾਂ ਨੇ ਦਿੱਤਾ ਆ, ਉਸ ਰਾਹ 'ਤੇ ਅਸੀਂ ਹੁਣ ਤੱਕ ਤੁਰਦੇ ਹਾਂ ਤੇ ਅਸੀਂ ਅੱਗੇ ਵੀ ਇਸ ਰਾਹ 'ਤੇ ਤੁਰਾਂਗੇ। ਔਰ ਇਹ ਗੱਲ ਦਾ ਸੱਦਾ ਦੇਣ ਵਾਸਤੇ ਅਸੀਂ ਪੰਜਾਬ ਦੇ ਲੋਕਾਂ ਨੂੰ, ਨੌਜਵਾਨਾਂ ਨੂੰ ਇੱਥੇ ਆਏ ਹਾਂ ਕਿ ਭਾਈ ਇਹ ਚੀਜ਼ ਜੇ ਤੁਸੀਂ ਘਰ ਵੜ ਕੇ ਬਹਿ ਜਾਓਗੇ ਫਿਰ ਨਹੀਂ ਬਚੋਗੇ, ਜੇ ਇਕੱਠੇ ਹੋ ਕੇ ਸੜਕਾਂ 'ਤੇ ਆਓਗੇ ਫਿਰ ਅਸੀਂ ਇਹਨਾਂ ਦੇ ਰਿਪਰੈਸ਼ਨ ਤੇ, ਇਹਨਾਂ ਦੇ ਤਸ਼ੱਦਦ ਤੋਂ ਬਚ ਸਕਦੇ ਹਾਂ। ਇਹ ਅਸੀਂ ਅੱਜ ਇੱਕ ਸਿੰਬੋਲਿਕ ਪ੍ਰੋਟੈਸਟ ਕੀਤਾ, ਸਿੰਬੋਲਿਕ ਮੈਮੋਰੰਡਮ ਦਿੱਤਾ ਆ। ਸਾਨੂੰ ਪਤਾ ਆ ਕਿ ਇਹ ਜਿਹੜੇ ਅੱਜ ਅਸੀਂ ਜਦੋਂ ਇੱਥੇ ਆਏ ਹਾਂ ਤਾਂ ਇੱਥੇ ਮਨੁੱਖੀ ਅਧਿਕਾਰ ਕਮਿਸ਼ਨ ਦੇ ਜਿਹੜੇ ਚੇਅਰਪਰਸਨ ਨੇ ਅੰਸਾਰੀ ਸਾਹਿਬ ਤੇ ਜਿਹੜੇ ਮਤਲਬ ਕਿ ਉਹਨਾਂ ਦੇ ਸੈਕਿੰਡ ਚੇਅਰਪਰਸਨ ਨੇ ਇੱਥੇ ਮੈਡਮ ਜਿਹੜੇ ਜਸਟਿਸ ਨਿਰਮਲ ਕੌਰ ਨੇ ਜਿਹੜੇ, ਉਹ ਵੀ ਇੱਥੇ ਹੈ ਨਹੀਂਗੇ ਔਰ ਪੰਜਾਬ ਦੇ ਮਨੁੱਖੀ ਅਧਿਕਾਰਾਂ ਦੀ ਨੁਮਾਇੰਦਗੀ ਇਹ ਕਮਿਸ਼ਨ ਕਰਦਾ ਆ। ਤੇ ਜਦੋਂ ਇੱਥੇ ਲੋਕ ਆਪਣੀ ਮਨੁੱਖੀ ਅਧਿਕਾਰਾਂ ਦੀ ਗੱਲ ਕਰਨ ਆਏ ਤੇ ਉਹਨਾਂ ਦੀ ਗੱਲ ਸੁਣਨ ਵਾਸਤੇ ਅੱਗੇ ਕੋਈ ਹੈ ਹੀ ਨਹੀਂਗਾ। ਸੋ ਇਸ ਕਰਕੇ ਤਾਂ ਸਾਨੂੰ ਬੜਾ ਕਲੀਅਰ ਹੈ ਕਿ ਜਿਹੜੀਆਂ ਸੰਸਥਾਵਾਂ ਨੇ ਇਹਨਾਂ ਤੋਂ ਸਾਨੂੰ ਨਿਆਂ ਨਹੀਂ ਮਿਲਣਾ। ਨਿਆਂ ਪਹਿਲਾਂ ਵੀ ਸਾਨੂੰ ਲੜ ਕੇ ਲੈਣਾ ਪਿਆ। ਜਿਹੜਾ ਸਭ ਤੋਂ ਤਾਜ਼ਾ ਐਗਜ਼ਾਮਪਲ ਤਾਂ ਅਸੀਂ ਕਿਸਾਨ ਅੰਦੋਲਨ ਲੜਿਆ ਤੇ ਅਸੀਂ ਲੜ ਕੇ ਨਿਆਂ ਲਿਆ ਤੇ ਇਹ ਨਿਆਂ ਵੀ ਸਾਨੂੰ ਲੜ ਕੇ ਹੀ ਲੈਣੇ ਪੈਣਗੇ। ਪਰ ਫਿਰ ਵੀ ਚਲੋ ਲੋਕਾਂ ਦੇ ਵਿੱਚ ਇੱਕ ਅਵੇਅਰਨੈਸ ਲੈ ਕੇ ਜਾਣ ਲਈ, ਲੋਕਾਂ ਨੂੰ ਇੱਕ ਸੱਦਾ ਦੇਣ ਲਈ ਔਰ ਇਹਨਾਂ ਕੋਲ ਅਸੀਂ ਇੱਕ ਆਪਣਾ ਦਰਜ ਕਰਾਉਣ ਵਾਸਤੇ ਇੱਥੇ ਆਏ ਸੀਗੇ। ਔਰ ਜਿਹੜੀ ਅਗਲੀ ਰਣਨੀਤੀ, ਜਿਹੜੀ ਤੁਸੀਂ ਸਵਾਲ ਪੁੱਛਿਆ ਮੈਨੂੰ, ਅਗਲੀ ਰਣਨੀਤੀ ਕੀ ਹੈਗੀ ਆ, ਬਾਪੂ ਹਰਦੀਪ ਸਿੰਘ ਡਿਪਟੀ ਜੀ ਵੱਲੋਂ ਇਸ ਦੇਸ਼ ਦੇ ਸਾਰੇ ਇਨਸਾਫ ਪਸੰਦ ਲੋਕਾਂ ਨੂੰ, ਪੰਜਾਬ ਦੇ ਇਨਸਾਫ ਪਸੰਦ ਲੋਕਾਂ ਨੂੰ ਇੱਕ ਸੱਦਾ ਆ ਕਿ 2 ਦਸੰਬਰ ਦਿਨ 2 ਜਨਵਰੀ ਦਿਨ ਐਤਵਾਰ ਦੁਪਹਿਰ ਨੂੰ 12 ਵਜੇ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਇੱਕ ਮੀਟਿੰਗ ਆ ਜਿਹੜੀ ਉਹ ਰੱਖੀ ਗਈ ਆ। ਔਰ ਇੱਕ ਉਸ ਤੋਂ ਬਾਅਦ ਹੀ ਅਗਲੇ ਦਿਨ ਸੋਮਵਾਰ ਨੂੰ ਇਹਨਾਂ ਨੇ ਸਾਨੂੰ ਦੁਬਾਰਾ ਤੋਂ ਇੱਥੇ ਬੁਲਾਇਆ। ਡਾਇਰੀ ਨੰਬਰ ਲੱਗ ਗਿਆ ਆ, ਸਾਡੀ ਜਿਹੜੀ ਐਪਲੀਕੇਸ਼ਨ, ਜਿਹੜਾ ਅਸੀਂ ਮੈਮੋਰੰਡਮ ਦਿੱਤਾ ਸੀ ਉਹਨੂੰ ਡਾਇਰੀ ਨੰਬਰ ਲੱਗਿਆ ਆ। ਚਲੋ ਉਸ ਫਾਰਮੈਲਿਟੀ ਦੇ ਵਿੱਚ ਹੁਣ ਜਦੋਂ ਅਸੀਂ ਇੱਥੇ ਪਹੁੰਚੇ ਹਾਂ ਤੇ ਸਾਨੂੰ ਉਸ ਫਾਰਮੈਲਿਟੀ ਦੇ ਵਿੱਚ ਪੈਣਾ ਆ। ਤੇ ਜਦੋਂ ਅਸੀਂ ਐਤਵਾਰ ਨੂੰ ਇਕੱਠੇ ਹੋਣਾ, ਸਾਰੀ ਆਵਾਮ ਨੂੰ, ਸਾਰੇ ਇਨਸਾਫ ਪਸੰਦ ਲੋਕਾਂ ਨੂੰ ਅਸੀਂ ਇਹ ਸੱਦਾ ਦਿੰਦੇ ਹਾਂ ਕਿ 2 ਜਨਵਰੀ ਦਿਨ ਐਤਵਾਰ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਦੁਪਹਿਰ ਨੂੰ 12 ਵਜੇ ਸਾਰੀ ਸੰਗਤ ਜਿਹੜੀ ਹੈਗੀ ਉੱਥੇ ਇਕੱਠੀ ਹੋਵੇ। ਆਓ ਸਿਰ ਜੋੜ ਕੇ ਬੈਠੀਏ, ਇਸ ਅਨਿਆਂ ਦੇ ਖਿਲਾਫ, ਇਸ ਜ਼ਬਰ ਜ਼ੁਲਮ ਦੇ ਖਿਲਾਫ ਇਕੱਠੇ ਹੋ ਕੇ ਵਿਚਾਰ ਕਰੀਏ ਔਰ ਜਗਮੀਤ ਸਿੰਘ ਦੀ ਰਿਹਾਈ ਦੇ ਲਈ, ਰਵਿੰਦਰ ਸਿੰਘ ਦੀ ਰਿਹਾਈ ਦੇ ਲਈ ਔਰ ਉਹਦੀ ਮਾਤਾ ਜਸਵੀਰ ਕੌਰ ਦੀ ਰਿਹਾਈ ਦੇ ਲਈ ਸਿਰ ਜੋੜ ਕੇ ਬੈਠੀਏ, ਸੋਚ ਵਿਚਾਰ ਕਰੀਏ ਔਰ ਉਹਦੀ ਰਿਹਾਈ ਦੇ ਲਈ, ਸਾਡੇ ਹੱਕਾਂ ਦੀ ਗੱਲਬਾਤ ਦੇ ਲਈ ਆਵਾਜ਼ ਬੁਲੰਦ ਕਰਨ ਦੇ ਲਈ ਕੋਈ ਰਣਨੀਤੀ ਘੜੀਏ। ਇਸ ਗੱਲ ਦੇ ਲਈ ਬਾਪੂ ਹਰਦੀਪ ਸਿੰਘ ਡਿਪਟੀ ਵੱਲੋਂ ਗੱਲ ਉਹਨਾਂ ਨੇ ਕਰਨੀ ਸੀਗੀ। ਇਸ ਵਕਤ ਉਹਨਾਂ ਨੂੰ ਕੋਈ ਪੇਟ ਦੇ ਨਾਲ ਸੰਬੰਧਿਤ ਸਮੱਸਿਆ ਹੈਗੀ ਜਿਸ ਕਰਕੇ ਉਹ ਇਸ ਵਕਤ ਬੋਲ ਨਹੀਂ ਸਕਦੇ, ਤਾਂ ਕਰਕੇ ਉਹਨਾਂ ਵੱਲੋਂ ਬੇਨਤੀ ਜਿਹੜੀ ਹੈਗੀ ਆ, ਮੈਂ ਪ੍ਰੋਫੈਸਰ ਪ੍ਰਭਜੋਤ ਸਿੰਘ ਜਿਹੜੀ ਹੈਗੀ ਆ, ਸਾਰੀ ਸੰਗਤ ਨੂੰ ਪ੍ਰੈਸ ਦੇ ਮਾਧਿਅਮ ਦੇ ਰਾਹੀਂ ਬੇਨਤੀ ਕਰ ਰਿਹਾ ਹਾਂ ਕਿ ਐਤਵਾਰ ਨੂੰ ਦੁਪਹਿਰ ਨੂੰ 12 ਵਜੇ 2 ਜਨਵਰੀ ਨੂੰ ਆਓ ਗੁਰਦੁਆਰਾ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਇਕੱਠੇ ਹੋਈਏ ਔਰ ਉੱਥੇ ਬੈਠ ਕੇ ਵਿਚਾਰ ਕਰੀਏ ਜਗਮੀਤ ਸਿੰਘ, ਰਵਿੰਦਰ ਸਿੰਘ ਤੇ ਮਾਤਾ ਜਸਵੀਰ ਕੌਰ ਦੀ ਰਿਹਾਈ ਦੇ ਲਈ। ਔਰ ਇਸ ਤੋਂ ਗਾਂ ਜਿਹੜੇ ਵੀ ਸਾਡੀ ਮਤਲਬ ਕਿ ਹੱਕ ਹਕੂਕ ਦੀ ਲੜਾਈ ਆ, ਸਾਡੀ ਜਿਹੜੀ ਹੈਗੀ ਆ, ਸਾਡੇ ਇਨਸਾਫ ਦੀ ਲੜਾਈ ਆ, ਸਾਡੇ ਮਸਲਿਆਂ ਦੀ ਲੜਾਈ ਆ, ਉਹਦੇ ਉੱਤੇ ਸਿਰ ਜੋੜ ਕੇ ਬੈਠੀਏ। ਵਾਹਿਗੁਰੂ ਜੀ ਕਾ ਖਾਲਸਾ, ਸ੍ਰੀ ਵਾਹਿਗੁਰੂ ਜੀ ਕੀ ਫਤਿਹ। ਹੋਰ ਲੜਾਈਆਂ ਜਿਹੜੀਆਂ ਉਹ ਵੀ ਕਿਤੇ ਉਸ ਅੰਦੋਲਨ ਵਾਂਗ ਪੰਜਾਬ ਤੋਂ ਸ਼ੁਰੂ ਨਾ ਹੋਣ, ਉਹ ਨੌਜਵਾਨ ਪੰਜਾਬ ਦਾ ਜਿਹੜਾ ਹੈਗਾ ਉਹ ਮੂਹਰੇ ਆ ਕੇ ਨਾ ਲੜੇ। ਇਸ ਗੱਲ ਤੋਂ ਉਹਨਾਂ ਨੂੰ ਰੋਕਣ ਦੇ ਲਈ, ਉਹਨਾਂ ਨੂੰ ਟਾਲਣ ਦੇ ਲਈ, ਉਹਨਾਂ ਨੂੰ ਦਬਾਉਣ ਦੇ ਲਈ, ਉਹਨਾਂ ਨੂੰ ਡਰਾਉਣ ਦੇ ਲਈ ਜਿਹੜਾ ਹੈਗਾ ਉਹਨਾਂ ਨੇ ਕਾਰਵਾਈ ਸ਼ੁਰੂ ਕੀਤੀ। ਉਹਦੀ ਇੱਕ ਕੜੀ ਦੇ ਵਜੋਂ ਅਸੀਂ ਜਗਮੀਤ ਸਿੰਘ ਦੀ ਗ੍ਰਿਫਤਾਰੀ ਨੂੰ ਦੇਖਦੇ ਹਾਂ। ਪੰਜਾਬ ਰਾਜ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅਸੀਂ ਬੇਨਤੀ ਕਰਦੇ ਹਾਂ ਕਿ ਉਹ ਇੱਕ ਧਿਰ ਬਣ ਕੇ ਜਿਹੜਾ ਹੈਗਾ ਇਹਦੀ ਪੈਰਵੀ ਕਰਨ ਤੇ ਉਹ ਇਸ ਮਸਲੇ ਨੂੰ ਉਠਾਉਣ ਤੇ ਜਗਮੀਤ ਸਿੰਘ, ਰਵਿੰਦਰ ਸਿੰਘ ਤੇ ਉਹਦੀ ਮਾਤਾ ਜਸਵੀਰ ਕੌਰ ਦੀ ਰਿਹਾਈ ਵਾਸਤੇ ਕਰਨ। ਫਿਰ ਅਧਿਕਾਰ ਕਮਿਸ਼ਨ, ਫਿਰ ਮਨੁੱਖਾਂ ਦੇ ਅਧਿਕਾਰ ਕਿੱਥੇ ਜੇ ਆਉਣ ਵਾਸਤੇ ਪੁੱਛਣਾ ਪਊਗਾ ਜੀ ਸਾਨੂੰ ਪਹਿਲਾਂ ਉਹਨਾਂ ਨੂੰ ਵੀ ਅਸੀਂ ਆਈਏ ਕਿ ਨਾ ਆਈਏ। 2 ਬੰਦੇ 4 ਬੰਦੇ ਆ ਜਾਓ, ਨਹੀਂ ਕਿਤੋਂ ਵੀ ਮਿਲਦੀ ਹੋਵੇ, ਸਾਡੀ ਪਾਰਟੀ ਹੈ ਜੀ, ਕਿਤੋਂ ਵੀ ਆਉਂਦੀ ਹੋਵੇ, ਲੋਕਾਂ ਦਾ ਮਨੁੱਖਾਂ ਦਾ ਕਮਿਸ਼ਨ ਆ ਕੇ ਮੈਮੋਰੰਡਮ ਵੀ ਦੇ ਰਹੇ ਆ। ਹਾਂਜੀ ਨਹੀਂ ਅੱਜ ਤਾਂ ਮੈਂ ਤੁਹਾਡੇ ਨਾਲ ਅਸੀਂ ਕੋਈ ਬਾਤ ਨਹੀਂ ਹੋ ਪਾਈ। ਐ ਤਾਂ ਅਸੀਂ ਹੁਣ ਦਿੱਲੀ ਲੜਨ ਗਏ ਸੀ, 1 ਲੱਖ ਬੰਦਾ ਗਿਆ ਸੀ, ਫਿਰ ਉੱਥੇ ਪਰਮਿਸ਼ਨ ਲੈ ਕੇ ਥੋੜਾ ਗਏ ਸੀ ਅਸੀਂ।
ਕਿੰਨੇ ਬੰਦੇ ਆ ਤੁਸੀਂ ਸਾਨੂੰ ਅਰੈਸਟ ਕਰ ਲਓ ਜੇ ਇਦਾਂ ਦੀ ਕੋਈ ਗੱਲ ਨਹੀਂ ਹੈਗੀ ਅਸੀਂ ਆਪਣੀ ਗੱਲ ਕਹਿਣ ਆਏ ਆ ਔਰ ਸਾਨੂੰ ਲੱਗਦਾ ਕਿ ਲੋਕਾਂ ਦਾ ਨਹੀਂ ਤੇ ਤੁਹਾਨੂੰ ਲੱਗਦਾ ਵੀ ਅਸੀਂ ਕੋਈ ਰੂਲ ਬ੍ਰੇਕ ਕੀਤਾ ਸੀ ਕੋਈ ਕਾਨੂੰਨ ਤੋੜਿਆ ਪਿਆਰ ਨਾਲ ਗੱਲ ਕਰਦਾ ਜੇ ਕੋਈ ਕਾਨੂੰਨ ਨਹੀਂ ਨਾ ਤੁਸੀਂ ਪਿਆਰ ਨਾ ਕਰੋ ਜੀ ਅਸੀਂ ਤਾਂ ਤੁਹਾਨੂੰ ਪਿਆਰ ਨਾਲ ਹੀ ਕਰ ਰਹੇ ਹਾਂ ਪਿੱਛੇ ਜਾ ਤੁਸੀਂ ਕਹਿ ਰਹੇ ਹੋ ਬਾਕੀ ਦੋ ਸਾਨੂੰ ਲੱਗਦਾ ਵੀ ਸਾਨੂੰ ਲੱਗਦਾ ਕਿ ਸਾਡੀ ਲੋਕਾਂ ਕਿਹਾ ਹੀ ਨਹੀਂ ਦੋਗੇ ਪਬਲਿਕ ਦੀ ਰਿਪਰੈਜ਼ੈਂਟੇਸ਼ਨ ਆ ਸਾਨੂੰ ਪਰਮਿਸ਼ਨ ਲੈ ਕੇ ਨਹੀਂ ਆਵਾਂਗੇ ਅਸੀਂ ਸਾਫ਼ ਕਹਿੰਦੇ ਆ ਤੁਹਾਨੂੰ ਤੁਸੀਂ ਜਿਹੜੀ ਸਾਡੇ ਤੇ ਕਾਨੂੰਨੀ ਕਾਰਵਾਈ ਤੁਹਾਨੂੰ ਲੱਗਦਾ ਬਣਦੀ ਤੁਸੀਂ ਕਰ ਦਿਓ ਆ ਦੋ ਜਥੇਬੰਦੀਆਂ ਖੜੀਆਂ ਇੱਥੇ ਨੌਜਵਾਨ ਕਿਸਾਨ ਮਜ਼ਦੂਰ ਯੂਨੀਅਨ ਸ਼ਹੀਦਾਂ ਦੇ ਵਾਰਸ ਪੰਜਾਬ ਦੇ ਅਸੀਂ ਇਹ ਜ਼ੋਰ ਦੇ ਕੇ ਕਹਿੰਦੇ ਆ ਔਰ ਤੁਹਾਡੀ ਇਹ ਜਿਹੜਾ ਤੁਹਾਡਾ ਬਿਆਨ ਆ ਉਹਦੀ ਨਿੰਦਾ ਕਰਦੇ ਆ ਅਸੀਂ ਇੱਥੇ ਪਰਮਿਸ਼ਨ ਲੈ ਕੇ ਆਓ ਬਿਲਕੁਲ ਵੀ ਨਹੀਂ ਅਸੀਂ 1 ਸਾਲ ਅੰਦੋਲਨ ਲੜਿਆ ਕੇਂਦਰ ਸਰਕਾਰ ਦੇ ਖਿਲਾਫ ਤੇ ਪਰਮਿਸ਼ਨ ਲੈਣ ਜਾਣਾ ਸੀ ਅਸੀਂ ਬਿਲਕੁਲ ਵੀ ਨਹੀਂ ਤੁਹਾਡੀ ਬਿਲਕੁਲ ਇਹ ਗੱਲ ਤੁਹਾਡੀ ਰੋਂਗ ਸਟੇਟਮੈਂਟ ਆ ਇਹ ਤੁਹਾਡੀ ਬਿਲਕੁਲ ਰੋਂਗ ਸਟੇਟਮੈਂਟ ਆ ਇਹ ਨਹੀਂ ਸਟੇਟਮੈਂਟ ਆ ਤੁਹਾਡੀ ਤੁਸੀਂ ਕਰੋ ਗ੍ਰਿਫਤਾਰ ਸਾਰਿਆਂ ਨੂੰ ਫਿਰ ਅਸੀਂ ਤੁਹਾਡੇ ਖਿਲਾਫ ਨਾਰਾ ਲਾ ਸਕਦੇ ਪਰ ਕਰਨਾ ਬੰਦ ਕਰੋ ਇਹੀ ਐਟੀਟਿਊਡ ਆ ਤੁਹਾਡਾ ਇਹ ਸਟੇਟ ਦਾ ਇੱਕ ਮਿੰਟ ਇਸੇ ਐਟੀਟਿਊਡ ਦੇ ਵਿੱਚੋਂ ਇੱਕ ਮਿੰਟ ਬ੍ਰਦਰ ਸਰ ਤੇਰੀ ਬਾਤ ਸੁਣ ਇਸੇ ਐਟੀਟਿਊਡ ਦੇ ਵਿੱਚੋਂ ਤੁਸੀਂ ਗ੍ਰਿਫਤਾਰ ਕੀਤਾ ਜਗਮੀਤ ਸਿੰਘ ਨੂੰ ਇਹੀ ਐਟੀਟਿਊਡ ਆ ਪੰਜਾਬ ਪੁਲਿਸ ਦਾ ਹੁਣ ਜੋ ਕਹਿ ਰਹੇ ਤੇਰੀ ਬਾਤ ਸੁਣੀ ਸਾਰੀ ਹਾਂਜੀ ਸੁਣੀ ਨਾ ਅਸੀਂ ਪਰਮਿਸ਼ਨ ਵਾਲੀ ਗੱਲ ਥੋੜੀ ਰੋਂਗ ਆ ਅਸੀਂ ਬਿਲਕੁਲ ਕਹਿੰਦੇ ਆ ਅਸੀਂ ਅੱਜ ਵੀ ਆਏ ਆ ਅਸੀਂ ਫਿਰ ਵੀ ਆਵਾਂਗੇ ਅਸੀਂ ਅੱਜ ਵੀ ਡਰਾ ਰਹੇ ਹਾਂ ਤੁਸੀਂ ਕਰੋਨਾ ਦੇ ਨਾਂ ਤੇ ਸਾਨੂੰ ਠੀਕ ਹੈ ਤੁਸੀਂ ਡਰਾ ਰਹੇ ਹੋ ਕਰੋਨਾ ਦੇ ਨਾਂ ਤੇ ਸਾਨੂੰ ਕੋਈ ਪਰਮਿਸ਼ਨ ਲੈ ਕੇ ਨਾ ਅਸੀਂ ਪਹਿਲਾਂ ਲੜੇ ਆ ਨਾ ਅੱਜ ਲੜੇ ਆ ਨਾ ਗਾਂ ਲੜਾਂਗੇ ਪਰਮਿਸ਼ਨ ਲੈ ਕੇ ਨਹੀਂ ਲੜਨਾ ਅਸੀਂ ਮਨੁੱਖੀ ਅਧਿਕਾਰ ਕਮਿਸ਼ਨ ਸਾਡੇ ਮਨੁੱਖੀ ਅਧਿਕਾਰ ਕਿਤੇ चंडीगढ़ है मैं हूँ मैं सामने बैठता हूँ सर सारी एम्बुलेंस मेरे पास आती हैं आप मुझे दो ਨਹੀਂ ਉਹ ਆਪ ਉਹ ਆਇਆ ਸਾਡੇ ਕੋਲ ਗੱਲ ਕਰਨ ਇਹ ਕਿਉਂ ਆਇਆ ਫਿਰ ये चंडीगढ़ के हैं सर ਜਾਸੀ ਕਹੇ ਵੀ ਹਾਂ ਚੱਲ ਦੇਣਾ ਸੀ ਤੇ ਚੱਲਦੇ 4 ਬੰਦੇ ਜੋ ਆਪਣੇ ਨਹੀਂ ਸਾਨੂੰ ਤੁਹਾਡੀ ਸਾਨੂੰ ਲੋੜ ਹੋਊਗੀ ਤੁਹਾਨੂੰ ਦੱਸ ਦਾਂਗੇ ਤੁਹਾਨੂੰ ਨਹੀਂ ਅਸੀਂ ਕਿਹਾ ਵੀ ਤੁਸੀਂ ਸਾਡੇ ਨਾਲ ਆਓ ਮੰਗ ਪੱਤਰ ਦੇਣ ਵਾਸਤੇ ਠੀਕ ਹੈ ਨਾ ਦੋ ਸਾਨੂੰ ਆ ਪਲੀਜ਼ ਸਾਨੂੰ ਵਾਪਸ ਕਰ ਦਿਓ ਹਾਂਜੀ ਕਮਿਸ਼ਨਰ ਸਾਹਿਬ ਗੇਟ ਕਿੱਥੇ ਨੇ ਹਾਂਜੀ ਠੀਕ ਹੈ ਨਾ ਤੁਸੀਂ ਸਾਡਾ ਸਾਥ ਦਿਓ ਸਾਡੇ ਸਾਥ ਖਿਲਾਫ ਦਿਓ ਜੀ ਕੱਲ ਨੂੰ ਤੁਹਾਡੇ ਨਾਲ ਜੇ ਧੱਕਾ ਹੋਇਆ ਅਸੀਂ ਤੁਹਾਡੇ ਨਾਲ ਖੜਾਂਗੇ ਖੜੇ ਰਹੇ ਅਸੀਂ ਤੁਹਾਡੇ ਨਾਲ ਖੜਾਂਗੇ ਇਹਨੇ ਪਿਆਰ ਨਾਲ ਇੱਕ ਮਿੰਟ ਮੰਨ ਲਓ ਇੱਕ ਮਿੰਟ ਬਾਈ ਜੀ ਮੇਰੀ ਬੇਨਤੀ ਸੁਣੋ ਜੇ ਸਾਨੂੰ ਮਨੁੱਖੀ ਅਧਿਕਾਰ ਕਮਿਸ਼ਨਰ ਕਹਿ ਦੇਵੇ ਵੀ ਆਉਣਾ ਨਹੀਂ ਫਿਰ ਅਸੀਂ ਨਾ ਆਉਂਦੇ ਵਾਹ ਜੀ ਵਾਹ ਕਿੱਦਾਂ ਦੀ ਗੱਲ ਤੁਸੀਂ ਕੀਤੀ ਹੈ ਇਹੀ ਕਹਿ ਰਹੇ ਹੋ ਤੁਸੀਂ ਇਹੀ ਕਹਿ ਰਹੇ ਹੋ ਅਸੀਂ ਮਨੁੱਖੀ ਅਧਿਕਾਰਾਂ ਦੇ ਮੰਨ ਕੇ ਇਹਨਾਂ ਦੀ ਗੱਲ ਬਾਈ ਜੀ ਮੰਨ ਲਓ ਅਸੀਂ ਪਰਮਿਸ਼ਨ ਮੰਗਦੇ ਪਰਮਿਸ਼ਨ ਸਾਨੂੰ ਨਾ ਦਿੰਦੇ ਫਿਰ ਅਸੀਂ ਕਿੱਧਰ ਜਾਂਦੇ ਉਹ ਵਾਹ ਜੀ ਵਾਹ ਕਮਾਲ ਹੈ ਇਹਦੇ ਤੇ ਤਾਂ ਮੈਂ ਤੁਹਾਡੇ ਨਾਲ ਡਿਬੇਟ ਕਰ ਸਕਦਾ ਇਸ ਗੱਲ ਤੇ ਬਹਿ ਕੇ ਜੇ ਤੁਸੀਂ ਇਹ ਗੱਲ ਕਹਿੰਦੇ ਹੋ ਕੋਈ ਨਹੀਂ ਸਾਨੂੰ ਕੋਈ ਇਤਰਾਜ਼ ਕਰ ਦੋ ਨਹੀਂ ਸਾਡੇ ਕੋਲ ਜਵਾਬ ਆ ਪਿਆਰ ਨਾਲ ਤੇਰੀ ਬਾਤ ਸੁਣੀ ਸਾਰੀ ਗੱਲ ਕਰ ਹੋਰ ਗੱਲ ਅਸੀਂ ਪਿਆਰ ਨਾਲ ਹੀ ਕਰ ਰਹੇ ਹਾਂ ਇਹਨਾਂ ਨੇ ਕਿਹਾ ਵੀ ਤੁਸੀਂ ਪਰਮਿਸ਼ਨ ਲਈ ਆ ਨਹੀਂ ਇਹਨਾਂ ਨੇ ਇਹੀ ਕਿਹਾ ਵੀ ਪਰਮਿਸ਼ਨ ਲਈ ਆ ਨਹੀਂ ਲਈ ਅਸੀਂ ਪਰਮਿਸ਼ਨ ਨਾ ਲਈ ਆ ਨਾ ਲੈਣੀ ਨਹੀਂ ਨਾ ਸਰ ਲਈ ਆ ਨਾ ਇਸ ਤਰ੍ਹਾਂ ਨਹੀਂ ਕਿਹਾ ਸਰ ਨਾ ਪਰਮਿਸ਼ਨ ਇਦਾਂ ਨਹੀਂ ਕਿਹਾ ਲੈਣੀ ਆ ਇਦਾਂ ਨਹੀਂ ਸਰ ਫਿਰ ਇਹ ਤਾਂ ਨਹੀਂ ਕਿਹਾ ਵੀ ਇਹ ਨਹੀਂ ਹੈ ਪਰਮਿਸ਼ਨ ਆਪਣਾ ਚਲੇ ਜਾਓ ਬੋਲੇ ਮੈਂ ਆਪਕੋ ਤੁਸੀਂ ਸਾਨੂੰ ਸਾਡੀ ਹੈਲਪ ਕਰੋ ਆ ਜਾਓ